अस्सलाम वालेकुम। सियाणे कहंदे भी पराया महल वेख के टक्कर नहीं मारी दी भी ਜਿਹੜੀ ਸ਼ਾਇਦ ਤੁਹਾਡੇ ਕੋਲ ਹੋਵੇ ਨਾ ਉਹਦੇ ਤੇ ਗੌਰ ਕਰੋ। ਕਿਹੜੀ ਜਿੱਦਾਂ ਇੱਥੇ ਇਹਨਾਂ ਦੇ ਸ਼ਾਇਦ ਕੋਲ ਕਿਹੜੀ ਸੀ, ਇਹਨਾਂ ਨੇ ਗੌਰ ਕੀਤੀ ਹੈ ਤੇ ਗੱਲ ਕਿੱਥੇ ਪਹੁੰਚਾਤੀ। ਮੈਂ ਤੁਹਾਨੂੰ ਬੜੀਆਂ ਖੇਤੀਆਂ ਵਿਖਾਈਆਂ, ਗਾਵਾਂ ਦੀ ਖੇਤੀ ਦਿਖਾਈ, ਮੱਝਾਂ ਦੇ ਫਾਰਮ ਦਿਖਾਏ ਤੇ ਵਰਨ ਪਵਨੀ ਤੁਹਾਨੂੰ ਬਾਗ ਦਿਖਾਏ, ਪਰ ਜਿਹੜੀ ਤੁਹਾਨੂੰ ਅੱਜ ਖੇਤੀ ਦਿਖਾਉਣ ਜਾ ਰਹੇ ਹਾਂ ਵੀ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਵੀ 5 ਮਰਬਿਆਂ ਦੇ ਵਿੱਚ ਪਾਣੀ ਕੌੜਾ, ਜ਼ਮੀਨ ਕੌੜੀ ਕਲਰ ਵਾਲੀ ਤੇ ਸੇਮ ਵਾਲੀ ਜ਼ਮੀਨ ਹੋਵੇ ਤੇ ਫਿਰ ਵੀ ਇਹ ਖੇਤੀ ਹੁੰਦੀ ਹੈ। ਇਹ ਬੜਾ ਵੱਡਾ ਸੁਨੇਹਾ। ਇਸ ਟਾਈਮ ਮੈਂ ਪਾਕਿਸਤਾਨ ਦੀ ਮੱਛਲੀ ਦੇ ਸਾਰਿਆਂ ਤੋਂ ਵੱਡੀ ਹੈਚਰੀ ਜਿਹੜੀ ਹੈ ਨਾ, ਉਹ ਪਾਕਿਸਤਾਨ ਦੀ ਸਾਰਿਆਂ ਤੋਂ ਵੱਡੀ ਹੈਚਰੀ ਜ਼ਿਲ੍ਹਾ ਲੈਲਪੁਰ ਤਹਿਸੀਲ ਸਮੁੰਦਰੀ ਦੇ ਵਿੱਚ ਖਲੋਤਾ। ਸਿਆਣੇ ਕਹਿੰਦੇ ਵੀ ਇੱਕ ਜਿਹੜਾ ਪਿੰਡ ਹੁੰਦਾ ਨਾ ਵੀ ਉਹਦੇ 'ਚ ਕੋਈ ਇੱਕ ਨੰਬਰਦਾਰ ਹੁੰਦਾ, ਫਿਰ 14 ਪਿੰਡ ਰਲਾਈਏ ਤੇ ਇੱਕ ਜ਼ੈਲ ਬਣਦੀ ਹੈ। ਤੇ ਇਹ ਮੈਂ ਇੱਕ ਜ਼ੈਲ ਗੁਜਰਾਂ 'ਚ ਖਲੋਤਾ। 14 ਪਿੰਡ ਆ ਗੁਜਰਾਂ ਦਾ ਜਿਹੜੇ ਸ਼ੱਕਰਗੜ੍ਹ ਤੋਂ ਹਿਜਰਤ ਕਰਕੇ ਇੱਥੇ ਆਏ ਸੀ ਤੇ ਜ਼ੈਲ ਗੁਜਰਾਂ ਦੇ ਵਿੱਚ ਇਸ ਟਾਈਮ ਮੈਂ ਖਲੋਤਾ। ਜ਼ੈਲ ਗੁਜਰਾਂ ਦਾ ਇਹ ਪਿੰਡ ਆ 167 ਕਟਾਰੀਆਂ ਤੇ ਇਹ ਜੀ ਅਗਾਂਹ ਪਿੰਡਾਂ ਦੇ ਵਿੱਚ ਗੋਤਾਂ ਦੇ ਨਾਲ ਗੁੱਜਰ ਬੈਠੇ ਆ। ਜਿਹੜੀ ਗੋਤ ਇਸ ਪਿੰਡ ਦੀ ਆ ਉਹ ਕਟਾਰੀਆ ਗੋਤ ਆ ਤੇ ਕਟਾਰੀਆਂ ਪਿੰਡ ਦੇ ਵਿੱਚ ਮੈਂ ਖਲੋਤਾ। ਇਸ ਪਿੰਡ ਦੇ ਵਿੱਚ ਬੜੀ ਸਮਾਜੀ ਸ਼ਖਸੀਅਤ, ਸਿਆਸੀ ਸ਼ਖਸੀਅਤ, ਬੜੇ ਨਾਮੀਨੇਟ ਜੈਂਟਲੀ ਦੇ ਬੰਦੇ ਉਹ ਗੁਜ਼ਰੇ ਜਿਨ੍ਹਾਂ ਦੇ ਨਾਂ ਅੱਜ ਵੀ ਵੱਜਦੇ ਆ ਸਾਡੀ ਤਹਿਸੀਲ ਸਮੁੰਦਰੀ ਦੇ ਵਿੱਚ। ਉਹ ਵੀ ਇਹਨਾਂ ਨੂੰ ਪੁੱਛਦੇ ਆ ਵੀ ਇਹਨਾਂ ਦੇ ਬਜ਼ੁਰਗਾਂ ਦਾ। ਫਿਰ ਜਿਹੜੀ ਅੱਜ ਤੁਹਾਨੂੰ ਖੇਤੀ ਦਿਖਾਣੀ, ਤੁਸੀਂ ਮੇਰੇ ਮਗਰ ਨਿਗਾਹ ਮਾਰ ਰਹੇ ਆ ਵੀ ਜਿੱਥੇ ਤੱਕ ਨਿਗਾਹ ਜਾਰੀ ਆ ਤੇ ਪਿਛਾਂ ਪਾਣੀ ਖਲੋਤਾ। ਤੁਹਾਨੂੰ ਲੱਗਦਾ ਹੋਊਗਾ ਵੀ ਖਬਰੇ ਅਸੀਂ ਕਿਤੇ ਕੋਈ ਸਲਾਬ ਵਾਲੀ ਥਾਂ ਜਾਂ ਸਮੁੰਦਰ 'ਚ ਖਲੋਤੇ ਹੋਏ ਹੈ। ਇਹ ਪਿੰਡ ਕਟਾਰੀਆਂ ਸਾਡੇ ਸਮੁੰਦਰੀ ਦੇ ਵਿੱਚ, ਜਿੱਧਰ ਇੱਥੇ ਪਾਣੀ ਕੌੜੇ ਨੇ ਜੀ। ਹਾਂਜੀ, ਪਾਣੀ ਕੌੜੇ ਆ, ਹੋਰ ਖੇਤੀ ਕੋਈ ਨਹੀਂ। ਕੌੜੇ ਪਾਣੀ ਦੀ ਖੇਤੀ ਤੁਹਾਨੂੰ ਦਿਖਾਉਣ ਵਾਸਤੇ ਆਏ ਆ ਵੀ ਕੌੜੇ ਪਾਣੀ ਦੇ ਵਿੱਚ ਵੀ ਬੰਦੇ ਮੁਨਾਫਾ ਕਮਾ ਸਕਦੇ ਆ। ਆ ਦੇਖ ਮਗਰ ਨਿਗਾਹ ਮਾਰ ਕੇ ਕਿੱਡੇ ਛੱਪੜ। अस्सलाम वालेकुम जी। ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਮੁਹੰਮਦ ਅਹਿਮਦ ਕਟਾਰੀਆ। ਮੁਹੰਮਦ ਅਹਿਮਦ ਸਾਹਿਬ, ਕੀ ਹਾਲ ਚਾਲ ਹੈ ਜੀ? ਅੱਲਾ ਦਾ ਸ਼ੁਕਰ ਜਨਾਬ, ਖੈਰ। ਤੁਹਾਡਾ ਪਿੰਡ ਬੜਾ ਸੋਹਣਾ ਦੀ। ਹਾਂਜੀ ਮਾਸ਼ਾਅੱਲਾ ਜੀ, ਮਾਸ਼ਾਅੱਲਾ, ਰੱਬ ਆਬਾਦ ਰੱਖੇ। ਤੁਹਾਡੇ ਪਿੰਡ ਦੇ ਵਿੱਚ ਜਿਹੜੇ ਬੰਦੇ ਨਾਮੀਨੇਟ ਬੰਦੇ ਆ ਉਹਨਾਂ ਦਾ ਤਾਰਫ ਇੱਕ ਵਾਰੀ ਕਰਾਓ। ਹਾਂਜੀ, ਮੇਰਾ ਸਭ ਤੋਂ ਜ਼ਿਆਦਾ ਨਾਮੀਨੇਟ ਚੌਧਰੀ ਗੁਲਾਮ ਨਬੀ ਸਾਹਿਬ। ਅੱਛਾ, ਮਾਸ਼ਾਅੱਲਾ। ਤੇ ਉਸ ਤੋਂ ਬਾਅਦ ਚੌਧਰੀ ਖਾਲਿਦ ਨਬੀ। ਹਾਂ, ਇਹ ਮਸ਼ਹੂਰ ਨਾਮ ਸੀ। ਫਿਰ ਨਬੀਲ ਨਬੀ ਸਮਾਜੀ ਸ਼ਖਸੀਅਤ। ਆਫਤਾਬ ਕਟਾਰੀਆ ਦਾ ਭਾਈ ਮੈਂ, ਛੋਟਾ ਭਾਈ। ਆਫਤਾਬ ਕਟਾਰੀਆ ਸਾਹਿਬ ਨਾਲ ਤੁਹਾਡੀ ਮੁਲਾਕਾਤ ਵੀ ਕਰਾਵਾਂਗੇ, ਉਹ ਆ ਰਹੇ ਆ ਮੇਰਾ ਖਿਆਲ। ਅੱਛਾ ਜੀ। ਹਾਂਜੀ, ਇਹਨਾਂ ਦੇ ਭਾਈ ਆ ਵੱਡੇ, ਸਾਡੇ ਉਹ ਬੇਲੀ। ਅੱਛਾ ਜੀ। ਤੇ ਇਹ ਸਾਡਾ ਫਿਸ਼ ਫਾਰਮ ਜਿਹੜਾ ਨਾ ਤਕਰੀਬਨ ਸਨ 95 ਤੋਂ ਸ਼ੁਰੂ ਕੀਤਾ ਮੈਂ, ਤੇ ਅੱਲਾ ਦਾ ਸ਼ੁਕਰ ਹੈ, ਬਹੁਤ ਜ਼ਬਰਦਸਤ ਮਾਸ਼ਾਅੱਲਾ। ਇੱਥੇ ਮੈਂ ਖਸੂਸੀ ਜ਼ਿਕਰ ਕਰਦਾ ਜੀ, ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਮਜ਼ਰ ਕਸਾਣਾ ਜੀ। ਮਜ਼ਰ ਕਸਾਣਾ ਸਾਹਿਬ ਸਾਡੇ ਲਾਗੇ ਖਲੋਤੇ ਆ ਵੀ ਸਾਡੇ ਉੱਥੇ ਜਿਹੜਾ ਸਾਡੇ ਥਾਣੇ ਦੇ ਵਿੱਚ ਇਸ ਟਾਈਮ ਥਾਣੇਦਾਰ ਸਾਹਿਬ ਆ, ਇਹਨਾਂ ਦੇ ਭਾਣਜੇ ਆ ਤੇ ਬਹੁਤ ਸੁਲਝਾ ਮੁੰਡਾ ਆਮਰ ਗੁੱਜਰ ਸਾਹਿਬ। ਹਾਂਜੀ, ਤੇ ਉਹਨਾਂ ਦੇ ਸਾਡੇ 'ਚ ਉਂਝ ਵੀ ਯਾਰੀ ਦੋਸਤੀ ਹੈ, ਬਹੁਤ ਚੰਗਾ ਮੁੰਡਾ, ਪੜ੍ਹਿਆ ਲਿਖਿਆ ਮੁੰਡਾ, ਤੇ ਉਹਨਾਂ ਨਾਲ ਸਾਡੀ ਮੁਲਾਕਾਤ ਵੀ ਹੁੰਦੀ ਰਹਿੰਦੀ ਹੈ। ਤੁਹਾਡਾ ਜ਼ਿਕਰ ਖੈਰ ਹੁੰਦਾ ਰਹਿੰਦਾ। ਉਹ ਕਹਿੰਦਾ ਵੀ ਮੇਰੇ ਨਾਨਕਿਆਂ ਦਾ ਪਿੰਡ ਆ ਤੇ ਉਹ ਗੱਲਬਾਤ ਸਾਰੀ ਅਸੀਂ ਨਾਲ ਕਰਦੇ ਰਵਾਂਗੇ। ਅੱਛਾ, ਇਹ ਜਿਹੜਾ ਹੁਣ ਮੱਛਲੀ ਦੀ ਖੇਤੀ ਆ ਇਸ ਟਾਈਮ ਸਮੁੰਦਰੀ ਦੇ ਵਿੱਚ, ਜਿਹੜੀ ਤੁਹਾਨੂੰ ਦੱਸ ਰਿਹਾ ਕਿ ਪੂਰੇ ਪਾਕਿਸਤਾਨ ਦੀ ਸਾਰਿਆਂ ਤੋਂ ਵੱਡੀ ਹੈਚਰੀ ਸਮੁੰਦਰੀ ਦੇ ਵਿੱਚ ਆ, ਜ਼ੈਲ ਗੁਜਰਾਂ ਦੇ ਵਿੱਚ 167 ਗਾਹਬੇ ਕਟਾਰੀਆਂ ਦੇ ਵਿੱਚ ਅਸੀਂ ਖਲੋਤੇ ਆ। ਉਹ ਹੈਚਰੀ ਕਿਹਨੂੰ ਸਾਦੇ ਆ, ਕਿਵੇਂ ਸਾਦੇ ਆ ਵੀ ਜਿਵੇਂ ਹੁਣ ਬੰਦਿਆਂ ਨੇ ਮੱਝਾਂ ਦੇ ਫਾਰਮ ਬਣਾਏ ਆ, ਅਸੀਂ ਕਈ ਵਾਰੀ ਉੱਥੇ ਗੱਲ ਕੀਤੀ, ਉਹ ਬਰੀਕੀ 'ਚ ਜਾ ਕੇ ਦੱਸਿਆ ਵੀ ਮੱਝ ਨੂੰ ਕਿਵੇਂ ਰੱਖਣਾ, ਕਿਵੇਂ ਸਵਾਣਾ, ਕਿਵੇਂ ਰੱਖਣਾ, ਕਿਵੇਂ ਉਹਨੂੰ ਸਾਰਾ ਤਿਆਰੀ ਕਰਨੀ। ਇੱਦਾਂ ਹੀ ਗਾਵਾਂ ਦੀ ਅਸੀਂ ਖੇਤੀਆਂ, ਬਾਗ ਦਿਖਾਏ, ਬੜੇ ਕੀਮਤੀ ਬਾਗ। ਜਿਵੇਂ ਅਸੀਂ ਅਗਲੇ ਦਿਨ ਆੜੂ ਦਾ ਬਾਗ ਦਿਖਾਇਆ, ਉਹ ਦੱਸਿਆ ਵੀ ਪੌਦਾ ਕਿੰਨੇ ਦਾ, ਕਿੱਥੋਂ ਲੱਭਣਾ, ਕਦੋਂ ਲਾਣਾ, ਕਿਵੇਂ ਲਾਣਾ, ਕਿੰਨੇ ਫਾਸਲੇ ਤੇ ਲਾਣਾ, ਕੀ ਕੁਛ ਉਹਨੂੰ ਕਰਨਾ, ਤੇ ਉਹ ਸਾਰੀ ਤਿਆਰੀ ਦੱਸੀ। ਇਹ ਵੀ ਇੱਕ ਖੇਤੀ ਹੈ, ਇੱਕ ਫਸਲ ਆ ਜ਼ਿਮੀਦਾਰ ਦੀ, ਤੇ ਇਸ ਫਸਲ ਦੀ ਵੀ ਅਸੀਂ ਈਚੀ ਮੀਚੀ ਇਹਨਾਂ ਨਾਲ ਪੁੱਛ ਕੇ ਨਾ ਕਟਾਰੀਆ ਸਾਹਿਬ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਬਰੀਕੀ ਦੇ ਵਿੱਚ ਵੀ ਉਹ ਕਿਸ ਤਰਤੀਬ ਦੇ ਨਾਲ ਨਾ। ਅਸੀਂ ਇੱਥੇ ਛੱਪੜ ਤੇ ਖਲੋ ਕੇ ਗੱਲ ਕੀਤੀ ਆ ਨਾ, ਪਰ ਅਸੀਂ ਇਹ ਮੁੱਢ ਤੋਂ ਜਾ ਕੇ ਸ਼ੁਰੂ ਕਰਦੇ ਹਾਂ ਵੀ ਇਹਦਾ ਮੁੱਢ ਸ਼ੁਰੂ ਕੀਤਾ। ਅੱਜ ਤੁਹਾਨੂੰ ਐਸੀਆਂ ਛਾਵਾਂ ਦਿਖਾਣੀਆਂ ਵੀ ਮੱਛਲੀ ਆਂਡੇ ਕਿਵੇਂ ਦਿੰਦੀ ਆ, ਮੱਛਲੀ ਨੂੰ ਦਵਾਈ ਦਾਰੂ ਕਿਵੇਂ ਦਿੰਦੇ ਆ, ਟੀਕਾ ਗੋਲੀ ਕਿਵੇਂ ਲੱਗਦਾ, ਮੱਛਲੀ ਦੇ ਆਂਡੇ 'ਚੋਂ ਬੱਚਾ ਕਿਵੇਂ ਨਿਕਲਦਾ, ਬੱਚਾ ਗਾਂ ਵੱਡਾ ਹੋ ਕੇ ਪੂਰ ਕਿਵੇਂ ਬਣਦਾ, ਪੂਰ ਫਿਰ ਗਾਂ ਮੱਛਲੀ ਕਿਵੇਂ ਬਣਦੀ। ਪਕਾ ਕੇ ਨਹੀਂ ਤੁਹਾਨੂੰ ਦਿਖਾ ਸਕਦੇ ਕਿਉਂ ਸਿਖਰ ਦੁਪਹਿਰ ਆ। ਮੱਛਲੀ ਤੁਹਾਨੂੰ ਨਿੱਕੇ ਲੱਗ ਤੋਂ ਉੱਤੇ ਤੱਕ ਸਾਰੀ ਦਿਖਾਵਾਂ ਵੀ ਬਣਦੀ ਕਿੱਦਾਂ। ਗਰਮੀ ਵੀ ਜ਼ਿਆਦਾ ਨਾ ਜੀ। ਹਾਂ, ਸੇਕ ਐਸੇ। ਅੱਛਾ, ਹੁਣ ਅਸੀਂ ਉਸ ਥਾਂ ਤੇ ਚੱਲਦੇ ਹਾਂ, ਉੱਥੋਂ ਸ਼ੁਰੂ ਕਰਕੇ ਫਿਰ ਮੁੜ ਕੇ ਅਸੀਂ ਨਾ ਛੱਪੜਾਂ ਤੇ ਆਉਂਦੇ ਹਾਂ। ਤੇ ਸਾਡੇ ਨਾਲ ਇਸ ਟਾਈਮ ਜੀ ਰਾਣਾ ਅਸਲਮ ਸਾਹਿਬ ਵੀ ਆ। ਰਾਣਾ ਅਸਲਮ ਸਾਹਿਬ ਤੁਹਾਨੂੰ ਪਤਾ ਫਿਰ ਜਿਸ ਕੰਮ ਦੇ ਵਿੱਚ ਵੜਦੇ ਆ ਤੇ ਇਹਨਾਂ ਦੀ ਸਿਫਤ ਕਰ ਰਿਹਾ ਮੈਂ ਕਿ ਜਿਸ ਕੰਮ 'ਚ ਇੱਦਾਂ ਹੀ ਇਹ ਕਰਦੇ ਆ ਨਾ, ਹੁਣ ਜਦੋਂ ਤੁਹਾਡੇ ਨਾਲ ਸਵਾਲ ਕਰਨਗੇ, ਤੁਸੀਂ ਜਵਾਬ ਦੋਗੇ, ਸਾਡੇ ਦੇਖਣ ਵਾਲਿਆਂ ਦਾ ਫਾਇਦਾ ਹੋ ਜੂ। ਕਿਸੇ ਬੰਦੇ ਦਾ ਕੋਈ ਐਸਾ ਥਾਂ ਹੋਵੇ ਜਿੱਥੇ ਪਾਣੀ ਕੌੜਾ, ਉਹ ਕਹਿੰਦਾ ਵੀ ਮੈਂ ਖੇਤੀ ਕੀ ਕਰਾਂ, ਮੈਂ ਫਸਲ ਕਿਹੜੀ ਲਾਵਾਂ, ਪਾਣੀ ਕੌੜਾ, ਕਲਰ ਵਾਲੀ ਜ਼ਮੀਨ ਕੌੜੀ, ਉਹਦੇ ਵਾਸਤੇ ਇਹ ਖੇਤੀ, ਇਹ ਫਸਲ ਅਸੀਂ, ਉਹ ਸਾਡੀ ਪੂਰੀ ਫਿਲਮ ਨੂੰ ਦੇਖ ਲਵੇ ਗੌਰ ਦੇ ਨਾਲ ਤੇ ਉਹ ਇਨਸ਼ਾਅੱਲਾ ਕਾਮਯਾਬ ਹੋ ਕੇ ਆਪਣਾ ਕੰਮ ਕਰ ਸਕਦਾ। ਤੇ ਚਲਿਏ ਜੀ, ਜਿੱਥੋਂ ਉਹ ਚਾਲੂ ਹੁੰਦਾ, ਜਿੱਥੇ ਆਂਡਾ ਮੱਛਲੀ ਦਿੰਦੀ, ਉੱਥੇ ਚੱਲਦੇ। ਆ ਜਾਓ ਜੀ। ਇਹ ਜੀ 5 ਮਰਬੇ ਬਣਦੇ ਆ ਜੀ, ਜਿੱਥੇ ਤੱਕ ਨਿਗਾਹ ਜਾਂਦੀ ਆ ਨਾ ਉੱਥੇ ਤੱਕ ਪਾਣੀ ਖਲੋਤਾ। ਤੇ
ਆ ਇਸ ਪਾਸੇ ਵੱਖਰੇ ਛੱਪੜ ਆ, ਇਸ ਪਾਸੇ ਹੁਣ ਆ ਜਿੱਦਾਂ ਨੂੰ ਆ ਲੈਂਦੇ ਨੂੰ ਕਰਿਓ ਜੀ, ਲੈਂਦੇ ਨੂੰ ਜਿੱਥੇ ਤੱਕ ਨਿਗਾਹ ਜਾ ਰਹੀ ਆ ਤੁਹਾਨੂੰ ਤਾਂ ਇਦਾਂ ਲੱਗਦਾ ਨਾ ਵੀ ਰੜਾ ਵੀ ਫਸਲ ਕੋਈ ਨਹੀਂ, ਨਾ ਨਾ ਨਾ, ਇੱਥੇ ਭਾਵੇਂ ਹੈਲੀਕਾਪਟਰ ਤੇ ਆ ਕੇ ਦੇਖਣਾ ਪਵੇ, ਇਹ ਤਾਂ ਤੁਰ ਕੇ ਬੰਦਾ ਦੇਖ ਹੀ ਨਹੀਂ ਸਕਦਾ। ਸਕੂਟਰ ਤਾਂ ਜਾਂਦਾ ਹੀ ਹੋਣਾ ਹਰ ਪਾਸੇ। ਹਾਂਜੀ ਮੋਟਰਸਾਈਕਲ ਤੇ ਹਾਂ ਸਕੂਟਰ ਤੇ ਜਾ ਕੇ ਦੇਖ ਸਕਦਾ ਵੀ ਵੱਖਰੇ ਵੱਖਰੇ ਛੱਪੜ ਆ। ਫਿਰ ਵਿੱਚ ਵੱਡੀ ਗੱਲ ਦੇ, ਹਰ ਛੱਪੜ ਦੇ ਵਿੱਚ ਨਸਲ ਵੱਖਰੀ ਆ। ਰਾਣਾ ਸਾਹਿਬ ਕਿੱਧਰ ਗਏ? ਹਰ ਛੱਪੜ ਦੇ ਵਿੱਚ ਨਸਲ ਵੱਖਰੀ ਆ, ਹਾਂਜੀ ਉਹਦਾ ਨਾਂ ਵੱਖਰਾ, ਜੀ ਹਾਂ। ਤੇ ਉਹ ਕਿਹੜੀ ਕਿਸਮਾਂ ਕਿਹੜੀਆਂ ਨਸਲਾਂ ਉਹ ਸਾਰੀਆਂ ਅਸੀਂ ਤੁਹਾਡੇ ਤੱਕ ਬਰੀਕੀ ਤੱਕ ਪਹੁੰਚਾ ਦਿੰਨੇ ਆ। ਇੱਥੇ ਬਟਨ ਦੱਬੋ, ਫਿਰ ਅਸੀਂ ਉੱਥੇ ਜਾ ਕੇ ਗੱਲ ਕਰਦੇ ਹਾਂ। ਬਸ ਆ ਜਾ। ਲਓ ਜੀ ਇੱਥੋਂ ਅਸੀਂ ਅੰਦਰ ਵੜੋ ਜੀ, ਦਿਖਾਓ ਆ ਪੂਰਾ ਇਹਦਾ ਬਣਿਆ ਹੈ, ਇਹਨੂੰ ਕੀ ਸ਼ੈਡ ਕਹਿੰਦੇ? ਸ਼ੈਡ ਹਾਂਜੀ। ਤੇ ਅਸੀਂ ਮੇਰੇ ਖਿਆਲ ਸਭ ਤੋਂ ਪਹਿਲੇ ਨਾ ਬਰੀਡਰ ਜਿਹੜੀ ਹੈ ਨਾ ਉੱਥੇ ਚਲੋ। ਹਾਂ ਉੱਥੇ ਚੱਲਦੇ ਮੁੜ ਤੋਂ ਸ਼ੁਰੂ ਕਰਦੇ ਹਾਂ। ਆ ਜਾਓ। ਵਾਹ ਬਈ ਵਾਹ। ਉਹ ਵਿੱਚ ਵੜੋ ਇੱਕ ਨਾ। ਬੋਲੇ ਵਾਹ ਬਈ ਵਾਹ, ਮਾਸ਼ਾਅੱਲਾ, ਅੱਛਾ ਜੀ ਨਜ਼ਾਰਾ ਜੀ। ਹਾਂ ਦਿਖਾਓ ਜੀ, ਕਰੋ ਜੀ ਗੱਲ। ਅੱਛਾ ਜੀ, ਸਾਡੇ ਨਾਲ ਨਾ ਮੁਹੰਮਦ ਅਹਿਮਦ ਕਟਾਰੀਆ ਸਾਹਿਬ ਮੌਜੂਦ ਆ, ਜਿਹੜੇ ਕਿ ਨਾ ਇਸ ਹੇਚਰੀ ਦੇ ਮਾਲਕ ਆ, ਤੇ ਇਹਨਾਂ ਕੋਲ ਪੁੱਛਦੇ ਆ ਵੀ ਇਹਨਾਂ ਨੇ ਨਾ ਇਹ ਹੇਚਰੀ ਤੁਸੀਂ ਕਦੋਂ ਕੁ ਸ਼ੁਰੂ ਕੀਤੀ? ਹੈਚਰੀ ਅਸੀਂ ਤਕਰੀਬਨ 10-15 ਸਾਲ ਹੋ ਗਏ, 12 ਸਾਲ ਹੋ ਗਏ। ਅੱਛਾ 12 ਸਾਲ ਹੋ ਗਏ। ਤੇ ਇਹ ਤੁਸੀਂ ਕਿੰਨੇ ਕੀ ਯਾਨੀ ਕਿ ਜਿਹੜੇ ਇਹਨਾਂ ਬੱਚੇ ਹਰ ਸਾਲ ਜਿਹੜਾ ਵਾ ਨਾ ਕਰਦੇ ਆ? 1 ਕਰੋੜ 1.5 ਕਰੋੜ ਰੁਪਏ ਬੱਚਾ ਜਿਹੜਾ ਨਾ ਉਹ ਅਸੀਂ ਤਕਰੀਬਨ ਸੇਲ ਕਰਦੇ ਹਾਂ। ਸੇਲ ਕਰਦੇ ਆ। ਤੇ ਆਪਣੇ ਫਾਰਮਾਂ ਲਈ ਕਿੰਨਾ ਕੀ ਯਾਨੀ ਹਾਂਜੀ ਕਿ ਆਪਣੇ ਫਾਰਮਾਂ 'ਚ ਬਹੁਤ ਥੋੜਾ ਇਸਤੇਮਾਲ ਹੁੰਦਾ ਹੈ, ਅੱਛਾ। ਜ਼ਿਆਦਾ ਸੇਲ ਹੀ ਹੁੰਦਾ ਹੈ। ਤੇ ਅੱਛਾ ਇਹ ਜਿਹੜੀ ਮੱਛਲੀ ਆ, ਹਾਂਜੀ ਇਹਦੀ ਉਮਰ ਕਿੰਨੀ ਹੈ ਜਿਹੜੀ ਇਹ ਬਰੀਡਰ ਇਹ 3 ਮੱਛਲੀ ਸਾਲ ਦੀ ਉਮਰ ਹੈ ਜੀ। 3 ਸਾਲ ਦੀ ਬਰੀਡ ਹੁੰਦੀ ਹੈ। ਬਾਅਦ ਮੱਛੀਆਂ 3 ਸਾਲ ਦੀਆਂ ਹੁੰਦੀਆਂ, ਬਾਅਦ ਮੱਛੀਆਂ 1 ਸਾਲ ਬਾਅਦ ਹੀ ਬਰੀਡ ਕਰ ਜਾਂਦੀਆਂ। ਅੱਛਾ 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 ਇਹਦੇ ਚ ਇਹ ਕਿੰਨੀ ਕਿ ਨਸਲ ਦੀਆਂ ਮੱਛੀਆਂ ਜਿਹੜੀਆਂ ਵਾ ਇਸ ਟਾਈਮ ਮੌਜੂਦ? 7-8 ਨਸਲ ਦੀਆਂ ਬੱਚੀਆਂ। ਅੱਛਾ ਅੱਛਾ। ਤੇ ਇਹ ਜਿਹੜੀ ਬਰੀਡਰ ਮੱਛਲੀਆਂ ਵਾ, ਹਾਂਜੀ ਉਹ ਆ ਦੇਖੋ। ਹਾਂ ਨਹੀਂ ਇਹ ਆ ਮੈਂ ਕਿਹਾ ਇਹ ਕਿੰਨੇ ਕੁ ਜਗ੍ਹਾ ਤੇ ਕਰਦੇ? ਇਹ ਕਿੰਨੀ ਕੁ ਜਗ੍ਹਾ ਤੇ ਤੁਸੀਂ ਕਰ ਕਿੰਨੇ ਕੁ ਤਲਾਬਾਂ 'ਚ ਇਹ ਹੈਗੀ ਆ? ਇਹ ਇੱਕ ਮੱਛੀ ਜਿਹੜੀ ਹੈ ਨਾ ਜੀ, ਇਹ 5 ਲੱਖ ਅੰਡਾ ਦਿੰਦੀ ਹੈ। ਅੱਛਾ 4 ਲੱਖ ਸਰਵਾਈਵ ਕਰ ਜਾਂਦਾ ਹੈ। ਅੱਛਾ ਅੱਛਾ ਅੱਛਾ। ਹਾਂ ਤੇ ਇਹ ਬਰੀਡਰ ਹੈ ਜੀ। ਅਸੀਂ ਤੁਹਾਨੂੰ ਹੁਣ ਟੀਕਾ ਲੱਗਦਾ ਦਿਖਾਉਂਦੇ ਹਾਂ। ਹਾਂਜੀ ਤੇ ਇਹਦੀ ਉਮਰ ਇਹਦੀ ਉਮਰ 3 ਸਾਲ ਹੈ ਜੀ। ਟੀਕਾ ਲਿਆਓ। ਹਾਂ ਆ ਗਿਆ ਜੀ, ਆ ਗਿਆ। ਇੱਧਰ ਦੇਖੋ। ਅੱਛਾ ਇਹਦੀ ਉਮਰ ਕਿੰਨੀ ਹੈ? 3 ਸਾਲ ਜੀ। 3 ਸਾਲ। ਤੇ ਇਹਦਾ ਵਜ਼ਨ ਕਿੰਨਾ ਕੁ ਹੋਣਾ ਤਕਰੀਬਨ? ਹਾਂਜੀ ਇਹ ਆਰ ਮੱਛੀ ਨੂੰ ਇਸੇ ਤਰ੍ਹਾਂ ਅਸੀਂ ਟੀਕਾ ਲਾਉਂਦੇ ਆ ਜੀ। ਉਸ ਤੋਂ ਬਾਅਦ ਫਿਰ ਇਹ ਅੰਡਾ ਦਿੰਦੀ ਆ, ਤੇ ਨਰ ਔਰ ਮਾਦੀ ਇਹਨਾਂ ਦੋਵਾਂ ਦਾ ਫਿਰ ਮੇਲ ਕਰਵਾਈਦਾ ਇੱਥੇ। ਅੱਛਾ ਅੱਛਾ। ਹਾਂਜੀ ਫਿਰ ਉਸ ਤੋਂ ਬਾਅਦ ਇਹ ਅੰਡਾ ਦੇ ਦਿੰਦੀ ਆ। ਅੰਡਾ ਦੇਣ ਤੋਂ ਬਾਅਦ ਇਹ 5-6 ਦਿਨ ਤੋਂ ਬਾਅਦ ਫਿਰ ਇਹ ਬੱਚਾ ਨਿਕਲ ਆਉਂਦਾ। ਅੱਛਾ ਹਾਂਜੀ ਵਾਹ ਜੀ ਵਾਹ, ਤਾਂ ਪਹਿਲੀ ਵਾਰੀ ਮੱਛੀ ਨੂੰ ਟੀਕਾ ਲੱਗਦਾ ਪਹਿਲੀ ਵਾਰੀ ਦੇਖਿਆ। ਅੱਛਾ ਇਹ ਜਦੋਂ ਟੀਕਾ ਲਾਇਆ ਜਾਂਦਾ ਵਾ, ਇਹ ਫੀਮੇਲ ਨੂੰ ਲਾਇਆ ਜਾਂਦਾ ਵਾ ਟੀਕਾ? ਫੀਮੇਲ ਨੂੰ ਵੀ ਲੱਗਦਾ, ਮੇਲ ਨੂੰ ਵੀ ਲੱਗਦਾ, ਮੇਲ ਨੂੰ, ਦੋਨਾਂ ਨੂੰ ਲਾਇਆ ਦੋਨਾਂ ਨੂੰ ਲੱਗਦਾ। ਹਾਂਜੀ ਫਿਰ ਉਹਦਾ ਮੈਲਟ ਨਿਕਲਦਾ, ਫਿਰ ਉਹ ਕ੍ਰਾਸ ਕਰਾਉਂਦੇ ਆ। ਅੱਛਾ ਅੱਛਾ। ਤੇ ਅੱਖਾਂ ਨੂੰ ਉੱਡ ਗਈ ਸਿੱਟ ਦੋ ਵਿੱਚ। ਵਾਹ ਜੀ ਵਾਹ। ਅੱਛਾ ਇੱਥੇ ਕਿੰਨੀ ਨਸਲ ਦੀਆਂ ਤੁਹਾਡੇ ਕੋਲ ਨਾ ਸਾਡੇ ਮੱਛਲੀਆਂ? ਕੋਲ 8 ਨਸਲ ਦੀਆਂ ਮੱਛੀਆਂ। ਕਿਹੜੀਆਂ ਕਿਹੜੀਆਂ ਨਸਲਾਂ ਤਕਰੀਬਨ ਹੈ? ਰੋਹੂ, ਮਰਾਖੀ, ਥੈਲਾ, ਅੱਛਾ ਗੁਲਫਾਮ, ਸਿਲਵਰ, ਹਾਂਜੀ, ਤੇ ਕੈਟਫਿਸ਼, ਕੈਟਫਿਸ਼, ਤਲਾਪੀਆ। ਅੱਛਾ ਤਲਾਪੀਆ। ਹਾਂਜੀ ਤੇ ਇਹਦੇ ਚ ਜ਼ਿਆਦਾ ਲੰਬੇ ਅਰਸੇ ਚ ਜਿਹੜਾ ਕਿਹੜੀ ਤਿਆਰ ਹੁੰਦੀ ਹੈ? ਜ਼ਿਆਦਾ ਲੰਬੇ ਅਰਸੇ ਦੇ ਵਿੱਚ ਤੇ ਤਕਰੀਬਨ 1.5 ਸਾਲ ਦਾ ਟਾਈਮ ਲੈ ਜਾਂਦੀ ਹੈ। ਅੱਛਾ ਇੱਥੋਂ ਲੈ ਕੇ ਤੇ ਫਾਰਮ ਤੱਕ, ਫਾਰਮ ਤੱਕ, ਮੰਡੀ ਤੱਕ ਜਾਣ ਤੱਕ। ਮੰਡੀ ਤੱਕ ਜਾਣ ਤੱਕ। ਹਾਂਜੀ 6 ਮਹੀਨੇ ਫਾਰਮ ਤੱਕ ਰਹਿੰਦੀ ਹੈ, ਫਾਰਮਾਂ ਕੋਲ ਰਹਿੰਦੀ ਹੈ। ਉਸ ਤੋਂ ਬਾਅਦ ਇਹ ਜਿਹਨੂੰ ਟੀਕਾ ਲੱਗਿਆ ਜੀ, ਗਾਂ ਹੁਣ ਕੀ ਕਰੋਗੇ? ਇਹ ਅੰਡਾ ਦੇਗੀ ਜੀ ਹੁਣ। ਹੁਣੇ ਦਊਗੀ? ਆਨੇ 8 ਘੰਟੇ ਬਾਅਦ। 8 ਘੰਟੇ ਬਾਅਦ? 8 ਘੰਟੇ ਬਾਅਦ ਇਹ ਤਕਰੀਬਨ 5 ਲੱਖ ਅੰਡਾ ਦੇਗੀ? ਹਾਂਜੀ 5 ਲੱਖ ਅੰਡਾ ਤੇ ਜਿਹਦੇ ਅਸੀਂ ਤਾਂ ਚਲੇ ਜਾਣਾ ਉਦੋਂ। ਹਾਂ ਹਾਂਜੀ ਹਾਂ। ਤੇ ਇਹ ਮੈਚੁਰ ਕਿੰਨਾ ਕੁ ਅੰਡਾ ਹੁੰਦਾ ਵਾ? ਇਹ ਮੈਚੁਰ ਤੇ 4 ਲੱਖ ਅੰਡਾ ਹੋ ਜਾਂਦਾ। 4 ਲੱਖ ਅੰਡਾ ਯਾਨੀ ਕਿ ਮੈਚੁਰ ਹੋ ਜਾਂਦਾ। ਤੇ ਉਹ ਫਿਰ ਉਹ ਅੰਡੇ ਚੋਂ ਬੱਚੇ ਜਿਹੜੇ ਆ ਹਾਂਜੀ ਉਹ ਤੁਹਾਨੂੰ ਅਸੀਂ ਦਿਖਾਉਂਦੇ ਉਹ ਆ ਬੱਚੇ। ਬਿਲਕੁਲ ਚੱਲਦੇ ਆ ਉੱਥੇ ਹੀ। ਉਹ ਅੰਡਾ ਜਿਹੜਾ ਦਿੰਦੀ ਉਹ ਇੱਥੇ ਤਲਾਬ 'ਚ ਦੇਗੀ? ਹਾਂਜੀ ਇੱਥੇ ਹੀ ਦੇਗੀ। ਇੱਥੇ ਕਿੱਥੋਂ ਚੁੱਕਣੇ ਫਿਰ? ਉਹ ਅਸੀਂ ਟੱਪ ਦੇ ਵਿੱਚ ਲਈਦਾ ਨਾ ਅੰਡਾ, ਉੱਤੇ ਵਿੱਚ ਹੀ ਕ੍ਰਾਸ ਕਰਵਾਈਦਾ। ਮੈਲਟ ਉਹਦਾ ਕੱਢ ਕੇ ਨਾ ਨਰ ਦਾ, ਫਿਰ ਅਸੀਂ ਉਹਨੂੰ ਕ੍ਰਾਸ ਕਰਵਾ ਕੇ ਤੇ ਉਹ ਮਿਕਸ ਕਰਕੇ ਫਿਰ ਅੰਡਾ ਛੱਡ ਦੇਣਾ। ਨਰ ਔਰ ਮੇਲ ਦਾ ਨਾ ਮੈਲਟ ਕੱਢ ਦੇਣੇ, ਕੱਢ ਕੇ ਤੇ ਉਹ ਕ੍ਰਾਸ ਕਰ ਦੇਣੇ ਉਹ ਟੱਪ ਦੇ ਵਿੱਚ। ਬਾਅਦ 'ਚ ਫਿਰ ਉਹਨੂੰ ਹੈ ਨਾ ਜਿਹੜਾ ਹੈਚਰੀ ਬਣਾਈ ਉਹਦੇ 'ਚ ਡਾਲ ਦੇਣਾ। ਅੱਛਾ ਇਹਦੇ ਚ ਕੁਝ ਛੋਟੀ ਛੋਟੀ ਮੱਛਲੀਆਂ ਵੀ ਫਿਰ ਰਹੀਆਂ ਵਾ? ਹਾਂਜੀ ਇਹ ਛੋਟੀਆਂ ਮੱਛੀਆਂ ਬੱਚਿਆਂ ਨਾਲ ਆ ਜਾਂਦਾ ਨਾ ਕਿਸੇ ਟਾਈਮ। ਅੱਛਾ ਤੇ ਇਹਦੇ ਚ ਇੱਕ
ਇਹ ਜਿਹੜੀਆਂ ਮਛਲੀਆਂ ਵਾ ਇਹਦੇ ਚ ਸਬਜ਼ੀ ਖੋਰ ਕਿੰਨੀਆਂ ਵਾ ਤੇ ਗੋਸ਼ਤ ਖੋਰ ਹਾਂਜੀ ਕਿੰਨੀਆਂ? ਸਬਜ਼ੀ ਖੋਰ ਇੱਕੋ ਹੀ ਹੈਗੀ ਹੈ, ਗਰਾਸ। ਅੱਛਾ, ਗਰਾਸ ਜਿਹੜੀ ਪੱਠੇ ਪੁੱਠੇ ਖਾਂਦੀ ਹੈ ਜੀ, ਉਹ ਗਰਾਸ ਹੀ ਪਲਦੀ ਹੈ, ਬਾਕੀ ਪੱਠੇ ਉਹੀ ਖਾਂਦੀ ਹੈ, ਬਾਕੀ ਤਕਰੀਬਨ ਦੂਸਰੀਆਂ ਮੱਛੀਆਂ ਖੁਰਾਕ ਤੇ ਪਲਦੀਆਂ ਨੇ। ਅੱਛਾ, ਫੀਡ ਤੇ। ਹਾਂਜੀ ਫੀਡ ਦੇ ਉੱਤੇ ਪਲ ਜਾਂਦੀਆਂ ਨੇ। ਹਾਂਜੀ ਤੇ ਇਹਦੇ ਚ ਮੁਖਤਲਫ ਜਿਹੜੀ ਸਭ ਤੋਂ ਥੋੜੇ ਅਰਸੇ ਚ ਇਹ ਜਿਹਦੀ ਤਿਆਰ ਹੁੰਦੀ ਆ ਮਛਲੀ ਬਰੀਡਰ ਬਤੌਰ ਜਿਹੜਾ, ਉਹ ਕਿਹੜੀ ਨਸਲ ਦੀ ਹੈ? ਉਹ ਸਭ ਤੋਂ ਸਾਲ ਬਾਅਦ ਤਿਆਰ ਹੁੰਦੀ ਸਿਲਵਰ। ਸਿਲਵਰ। ਹਾਂਜੀ ਉਸ ਤੋਂ ਬਾਅਦ ਗੁਲਫਾਮ। ਗੁਲਫਾਮ। ਹਾਂਜੀ ਤੇ ਜ਼ਿਆਦਾ ਅਰਸਾ ਕਿਹੜੀ ਲੈਂਦੀ ਆ? ਜ਼ਿਆਦਾ ਅਸੀਂ ਥੈਲਾ ਲੈਂਦਾ। ਅੱਛਾ, ਥੈਲਾ ਦੇ। ਥੈਲਾ ਲੈਂਦਾ ਤੇ ਉਸ ਤੋਂ ਬਾਅਦ ਆਪਣਾ ਜਿਹੜਾ ਕੀ ਨਾਂ ਇਹਦਾ, ਗਰਾਸ। ਅੱਛਾ, ਗਰਾਸ। ਥੈਲਾ ਦੇ ਗਰਾਸ। ਆ ਜਿਹੜੀ ਸੋਨੇ ਤਰ੍ਹਾਂ ਚਮਕ ਰਹੀ ਇਹਦਾ ਨਾਮ ਪੁੱਛੋ ਜੀ। ਹਾਂਜੀ ਇਹਦਾ ਨਾਮ ਮਰਾਖੀ ਹੈ ਜੀ। ਮਰਾਖੀ। ਹਾਂ, ਤੇ ਇਹ ਜਿਹੜੀ ਬੜੀ ਵਾਲੀ ਹੈ ਜਿਹੜੀ, ਇਹਦਾ ਥੈਲਾ। ਇਹ ਥੈਲਾ ਵਾ ਹੈ। ਤੇ ਉਹ ਸਿਲਵਰ ਹੈ। ਇਹ ਅੱਛਾ ਉਹ ਹਾਂਜੀ ਸਿਲਵਰ। ਹਾਂ, ਜਿਹੜੀ ਅੱਗੇ ਫੜ ਕੇ ਟੀਕਾ ਲਾਇਆ ਉਹ ਕਿਹੜੀ ਸੀ? ਉਹ ਥੈਲਾ ਹੈ। ਥੈਲਾ। ਹਾਂਜੀ 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 ਆ ਲਓ, ਗੱਲ ਕਰ ਲਓ। ਮੋਬਾਈਲ ਉਧਰ ਦੇ ਦਿਓ। ਵਾਹ ਜੀ ਵਾਹ, ਇਹ ਕਿਹੜੀ ਕਿਹੜੀ ਆਈ ਬਾਹਰ? ਹਾਂਜੀ ਇਹ ਇਦਾਂ ਦੰਦੀ ਦੁੰਦੀ ਤਾਂ ਨਹੀਂ ਮਾਰਦੀ? ਨਹੀਂ ਨਹੀਂ ਅੱਛਾ ਜੀ, ਇਹ ਗੁਲਫਾਮ। ਹਾਂ ਨਹੀਂ ਇਹ ਮਰਾਖੀ ਹੈ। ਇਹ ਮਰਾਖਾ। ਹਾਂਜੀ ਤੇ ਉਹ ਦੂਸਰੀ ਜਿਹੜੀ ਆ, ਇਹ ਗੁਲਫਾਮ ਅੱਛਾ ਇਹ ਗੁਲਫਾਮ ਆ। ਇਹ ਤਾਂ ਛੋਟੀ ਨਹੀਂ ਹੈ, ਇੱਕ ਉਮਰ ਇਹ ਵੈਸੇ ਤੁਹਾਨੂੰ ਦਿਖਾਉਣ ਵਾਸਤੇ ਰੱਖੀ ਹੈ। ਅੱਛਾ ਹਾਂਜੀ ਇਹਦਾ ਟਾਈਮ ਖਤਮ ਹੋ ਗਿਆ ਨਾ। ਹਾਂ ਹਾਂਜੀ ਅਸੀਂ ਤੁਹਾਨੂੰ ਵੈਰਾਈਟੀ ਦਿਖਾਉਣ ਵਾਸਤੇ ਅੱਛਾ ਠੀਕ ਹੈ। ਹਾਂਜੀ ਉਹ ਸਿਲਵਰ ਦਿਖਾ ਦੀ ਹੋਰ। ਨਹੀਂ ਬਸ ਠੀਕ ਆ, ਉਹ ਅੱਗੇ ਚੱਲਦੇ ਜਿੱਥੇ ਛੋਟਾ। ਇਸ ਤੋਂ ਬਾਅਦ ਜਿਹੜਾ ਸਭ ਤੋਂ ਛੋਟਾ ਬੱਚਾ ਨਾ ਜਿਹੜਾ ਉੱਥੇ। ਅੰਡਾ ਨਹੀਂ ਅਸੀਂ ਦਿਖਾ ਸਕੇ ਹਾਂ। ਹਾਂਜੀ ਅੰਡਾ ਨਹੀਂ ਦਿਖਾ ਸਕਦੇ, ਉਹ ਤਕਰੀਬਨ ਇਹ ਤੁਸੀਂ ਦਿਖਾ ਸਕਦੇ ਹਾਂ ਅਸੀਂ ਕਿ ਅੰਡੇ ਦੇ ਵਿੱਚੋਂ ਇਹ ਨਿਕਲਿਆ, ਨਜ਼ਰ ਵੀ ਨਹੀਂ ਨਾ ਆਉਣਾ ਕੈਮਰੇ 'ਚ। ਅੱਛਾ ਹਾਂਜੀ ਇਹ ਦਿਖਾਈਏ ਬੱਚਾ। ਇਹ ਸਾਰਿਆਂ ਤੋਂ ਨੀਚੇ ਤੋਂ ਚੱਲਦੇ। ਇੱਥੋਂ ਸ਼ੁਰੂ ਕਰੋ ਬਸ, ਇਹ ਦੇਖੋ। ਅੱਛਾ ਜੀ, ਇਹ ਜਿਹੜਾ ਬੱਚਾ ਵਾ ਬਹੁਤ ਹੀ ਯਾਨੀ ਕਿ ਜਿਹੜਾ ਨਾ ਮੱਛਰ ਤੋਂ ਵੀ ਕਿਤੇ ਛੋਟਾ ਜਾ, ਇਹਦੀ ਕਿੰਨੀ ਉਮਰ ਆ? ਇਹਦੀ 3 ਦਿਨ ਦੀ ਹੈ ਜੀ। ਅੱਛਾ, ਇਹਦੀ 3 ਦਿਨ ਦੀ ਉਮਰ ਆ। ਇਸ ਤੋਂ ਬਾਅਦ ਇੱਕ ਅਗਲੇ ਮਰਹਲੇ 'ਚ ਕਿੱਥੇ ਜਾਂਦਾ? 5-6 ਦਿਨ ਤੋਂ ਬਾਅਦ ਫਿਰ ਅਸੀਂ ਤਲਾਬਾਂ 'ਚ ਪਾ ਦੇਣਾ। ਨਹੀਂ ਐਸ ਇੱਥੇ ਜਿਹੜਾ ਵਾ ਇਹਨੂੰ ਇੱਥੇ ਕਿਤੇ 5-6 ਦਿਨ ਰਹੇਗਾ। ਹਾਂਜੀ ਇੱਕ ਤਲਾਬ ਹੈ ਜਿਹੜਾ। ਹਾਂਜੀ ਤੇ ਇਹ ਜਿਹੜਾ ਬੜਾ ਬੱਚਾ ਵਾ ਹਾਂਜੀ ਇਧਰਲੇ ਪਾਸੇ ਫਿਰ ਉਸ ਤੋਂ ਬਾਅਦ ਇਹ ਸਾਈਜ਼ ਹੋ ਜਾਂਦਾ। ਹਾਂ ਇਹ ਹੁਣ ਅਸੀਂ ਅੱਜ ਪਾਣ ਲੱਗੇ ਹਾਂ। ਅੱਛਾ ਹਾਂਜੀ ਇੱਕ ਮਿੰਟ, ਇਹ ਦੇਖੋ ਨਾ ਫਰਾਈ, ਇਹਨੂੰ ਅਸੀਂ ਫਰਾਈ ਕਰਨੇ ਆ। ਅੱਛਾ ਇਹਨੂੰ ਫਰਾਈ ਕਹਿੰਦੇ ਆ। ਉਹਨੂੰ ਉਸ ਮਰਲੇ ਨੂੰ ਕੀ ਕਹਿੰਦੇ? ਫਰਾਈ। ਉਹ ਵੀ ਫਰਾਈ ਆ, ਇਹ ਵੀ ਫਰਾਈ। ਅੱਛਾ ਇਹ ਕਿੰਨੇ ਦਿਨ ਦਾ ਬੱਚਾ ਵਾ? ਇਹ ਹੈਗਾ ਜੀ 5 ਦਿਨ ਦਾ ਪੂਰਾ। ਅੱਛਾ, ਇਹ ਜਿਹੜਾ ਧਾਗਾ ਵਾ ਨੀਚੇ, ਹਾਂਜੀ ਇਹ ਅਸੀਂ ਅੰਡਾ ਇਕੱਠਾ ਕਰਨ ਵਾਸਤੇ ਰੱਖਿਆ ਹੈ। ਅੱਛਾ ਜੇ ਅੰਡਾ ਸਾਰਾ ਇਹਦੇ ਨਾਲ ਲੱਗ ਜਾਂਦਾ ਹਾਂ ਫਿਰ ਉਹ ਅੰਡਾ ਬੱਚਾ ਬਣ ਜਾਂਦਾ। ਇਹਨੂੰ ਅਸੀਂ ਕੈਟ ਫਿਸ਼ ਕਹਿੰਦੇ ਆ। ਅੱਛਾ ਇਹ ਯਾਨੀ ਕਿ ਕੈਟਫਿਸ਼ ਦੀ ਵੈਰਾਈਟੀ ਆ। ਹਾਂਜੀ ਕੈਟ ਫਿਸ਼ ਦੀ ਵੈਰਾਈਟੀ। ਤੇ ਇਹ ਦਿਖਾਓ। ਕੈਟਫਿਸ਼ ਜਿਹੜੀ ਆ ਕਿੰਨੇ ਕੁ ਦਿਨਾਂ ਬਾਅਦ ਤਿਆਰ ਹੁੰਦੀ ਆ? ਕੈਟ ਫਿਸ਼ ਜਿਹੜੀ ਆ ਨਾ ਜੀ ਉਹ ਜਲਦੀ ਤਿਆਰ ਹੋ ਜਾਂਦੀ ਆ। 8-10 ਦਿਨ ਤੋਂ ਬਾਅਦ ਤਕਰੀਬਨ ਬੱਚਾ ਸੇਲ ਤੇ ਆ ਜਾਂਦਾ। ਅੱਛਾ ਹਾਂਜੀ ਇਹ ਰਾਣਾ ਸਾਹਿਬ ਇਹ ਟੋਏ ਦਾ ਨਕਸ਼ਾ ਤਾਂ ਪੁੱਛਿਓ ਜੀ, ਇਹਦੇ ਵਿੱਚ ਪੈਪ ਜਿਹਾ ਲੱਗਿਆ। ਹਾਂਜੀ ਇਹ ਪਾਣੀ ਸਰਕੂਲੇਟ ਕਰਦਾ ਰਹਿੰਦਾ ਨਾ ਜੀ। ਟੈਂਕੀ ਦੇ ਵਿੱਚ ਆਕਸੀਜਨ ਬਣਦੀ ਆ, ਉਸ ਤੋਂ ਬਾਅਦ ਪਾਣੀ ਇੱਥੇ ਆਂਦਾ ਰਹਿੰਦਾ। ਇਹ ਧਾਗਾ ਹੈ, ਉਹ ਫਰਮਾਂ ਦਿਖਾ ਦੇ, ਉਹ ਕੱਢ ਦੇ। ਫਰਾਂ ਵੀ ਉਹਦਾ ਅੰਡੇ ਲਿਆ ਕੇ। ਹਾਂਜੀ ਇਹ ਵੀ ਅੰਡੇ ਦਾ ਬੱਚਾ ਨਾ ਅੰਡਾ ਇਕੱਠਾ ਕਰ ਲੈਂਦਾ ਹੈ। ਅਸਲ 'ਚ ਉਹ ਹੁੰਦਾ ਕਿ ਅੰਡਾ ਜਿਹੜਾ ਵਾ ਨਾਲ ਲੱਗ ਜੇ ਇੱਕ ਜਗ੍ਹਾ ਤੇ। ਇਹ ਦੇਖੋ ਫਰਾਂ ਦੇ ਪੱਤੇ। ਹਾਂਜੀ ਫਰਮਾਂ ਦੇ ਪੱਤੇ ਟਾਣੀ ਤੋੜ ਕੇ। ਹਾਂਜੀ ਹਾਂਜੀ। ਅੱਛਾ ਇਹ ਸਾਈਜ਼ ਕੀ ਹੈ ਜਿਹੜਾ? ਇਹਦਾ ਸਾਈਜ਼ 0 ਹੈ ਜੀ। ਨਹੀਂ ਇਹਦਾ ਉਹ ਤਾਂ ਬੱਚੇ ਦਾ ਇਹ ਜਿਹੜੇ ਤਲਾਬ ਆ। ਅੱਛਾ ਇਹਦਾ 2.5 ਬਾਈ 2.5 ਦਾ। ਅੱਛਾ ਹਾਂਜੀ 2.5 ਬਾਈ। ਅੱਛਾ ਇਹ ਵਿੱਚ ਜਿਹੜਾ ਲੱਗਿਆ ਹੋਇਆ ਵਾ, ਇਹ ਫਿਲਟਰ ਲੱਗਾ ਜੀ। ਫਿਲਟਰ ਲੱਗਾ ਹੋਇਆ। ਇਹ ਫਿਲਟਰ ਜਿਹੜਾ ਨਾ ਪਾਣੀ ਫਿਲਟਰ ਕਰਦਾ ਰਹਿੰਦਾ। ਅੱਛਾ ਬੱਚਾ ਇੱਥੇ ਰਹਿੰਦਾ, ਪਾਣੀ ਬਾਹਰ ਜਾਂਦਾ ਰਹਿੰਦਾ। ਅੱਛਾ ਇਹਨੂੰ ਆਕਸੀਜਨ ਮਿਲਦੀ ਰਹਿੰਦੀ ਹੈ। ਠੀਕ ਹੈ। ਹਾਂਜੀ ਇਹਨੂੰ ਆਕਸੀਜਨ। ਪਾਣੀ ਇਹਦੇ 'ਚ 24 ਘੰਟੇ ਜਿਹੜਾ ਵਾ ਹਾਂ ਚੱਲਦਾ ਹੀ ਰਹਿਣਾ। ਚੱਲਦਾ ਹੀ ਰਹਿੰਦਾ। ਹਾਂਜੀ ਜਿੰਨਾ ਚਿਰ ਰਹਿਣਾ ਇੱਥੇ ਬੱਚਾ ਪਾਣੀ ਚੱਲਦਾ ਹੀ ਰਹਿਣਾ। ਅੱਛਾ ਯਾਨੀ ਕਿ ਇਹ ਪਾਣੀ ਆਂਦਾ ਰਹੇਗਾ, ਉਹ ਪਹਿਲਾਂ ਦੂਸਰਾ ਪੁਰਾਣਾ ਪਾਣੀ ਜਿਹੜਾ ਨਾ ਉਹ ਨਿਕਲਦਾ ਰਹੇਗਾ। ਅੱਛਾ ਇਹ 3 ਦਿਨ ਦਾ ਸੀ? ਹਾਂਜੀ ਇਹ 3 ਦਿਨ। ਅੱਛਾ ਇਸ ਤੋਂ ਬਾਅਦ ਅਗਲਾ ਯਾਨੀ ਕਿ ਜਿਹੜਾ ਵਾ ਨਾ ਕਿ ਇਹ ਜਿਹੜਾ ਅਗਲਾ। ਹਾਂਜੀ ਇਹ ਵੀ ਇਹੀ ਹੈ। ਹਾਂ ਇਹ ਕਿੰਨੇ ਦਿਨ? ਹਾਂ ਇੱਥੇ ਆ ਜਾਓ। ਹਾਂ ਇਹ ਵੀ 3 ਦਿਨ ਦਾ ਹੀ ਆ ਕਿ ਜ਼ਿਆਦਾ ਦਾ? ਇਹ 5 ਦਿਨ ਦਾ। ਅੱਛਾ 5 ਦਿਨ ਦਾ। ਜੀ ਜੀ। ਇਸ ਤੋਂ ਬਾਅਦ ਇਹ ਚਲਾ ਜਾਏਗਾ ਉਹਦੇ ਵਿੱਚ? ਹਾਂਜੀ ਇਹ ਪੌਂਡਾਂ 'ਚ ਜਾ ਰਹੇਗਾ। ਪੌਂਡ ਚਲਾ ਜਾਏਗਾ ਜਿੱਥੇ ਕਿ ਤੁਸੀਂ ਆਪਣਾ ਯਾਨੀ ਕਿ ਬੱਚਾ ਤਿਆਰ ਕਰਦੇ ਆ। ਹਾਂਜੀ ਤੇ ਫਿਰ ਉਥੋਂ ਸਾਈਜ਼ ਕਰ ਲਿਆ। ਹਾਂ ਫਿਰ ਉਹ ਬੱਚਾ ਕਿੰਨੇ ਦਿਨਾਂ ਦਾ ਹੋ ਜਾਂਦਾ ਜਦੋਂ? ਉਹ ਤਕਰੀਬਨ 1 ਮਹੀਨੇ ਤੋਂ ਬਾਅਦ ਫਿਰ ਤੁਹਾਨੂੰ ਆਹ ਸਾਈਜ਼ ਆ ਦਿਖਾ ਦਿੰਦੇ ਆ ਉੱਥੇ। ਹਾਂ ਚਲੋ ਇੱਧਰ ਆਓ, ਇੱਧਰ ਆਓ ਜੀ।
ਆਓ ਵਿੱਚ ਆ ਜਾਓ ਜਾਂ ਇਸ ਤਰ੍ਹਾਂ ਵਿੱਚੋਂ ਕੱਢ ਲਓ। ਨਹੀਂ ਵਿੱਚ ਨਹੀਂ ਪਾਇਆ, ਇਹਦੇ ਰਹਿਣ ਦੇ। ਉਹ ਹੋਰ ਕੱਢ ਯਾਰ ਬੱਚਾ ਉੱਥੋਂ ਵਿੱਚ। ਇਹ ਮਹੀਨੇ ਦਾ। ਅੱਛਾ ਮਹੀਨੇ ਦੇ ਤੇ ਆ ਗਏ। ਭਾਰ ਯਾਰ ਇਹਨੂੰ ਥੱਲੇ ਵਿੱਚ ਹੀ ਵੜ ਜਾਓ। ਕੋਈ ਨਹੀਂ ਵਾਹ ਜੀ ਵਾਹ, ਬਸ ਸਹੀ ਹਾਂ। ਵਾਹ ਵਾਹ। ਅੱਛਾ ਸੁਭਾਨ ਅੱਲਾਹ, ਇਹਦੀ ਕਿੰਨੀ ਉਮਰ ਹੋ ਗਈ ਜੀ? ਇਹਦੀ 1 ਮਹੀਨਾ। ਅੱਛਾ 1 ਮਹੀਨਾ। ਇਹ ਸੇਲ ਤੇ ਆ ਗਿਆ ਇਹ ਹੁਣ। ਸੇਲ ਤੇ ਆ ਗਿਆ। ਹਾਂਜੀ ਅੱਛਾ ਜਿਹੜਾ ਹੁਣ ਤਲਾਬ ਤੁਹਾਡੇ ਕੋਲ ਹੈ ਆ, ਹਾਂਜੀ। ਇਹ ਕਿੰਨੇ ਬਾਈ ਕਿੰਨੇ ਦੇ ਤਲਾਬ ਆ? ਇਹ ਸਾਡੇ ਕੋਲ ਕਿੱਲਿਆਂ ਦੇ ਹਿਸਾਬ ਨਾਲ ਹੁੰਦੇ। ਕਿੱਲਿਆਂ ਉਹੀ ਕਿੱਲਿਆਂ ਦੇ ਹਿਸਾਬ। ਕੋਈ ਸਵਾ ਕਿੱਲੇ ਦਾ, ਕੋਈ ਕਿੱਲੇ ਦਾ, ਅੱਛਾ। ਕੋਈ ਅੱਧੇ ਮਰਬੇ ਦਾ, ਜਿਹਦੇ 'ਚ ਮੱਛੀ ਪਲਦੀ। ਅੱਛਾ ਜਿਹੜਾ ਕਿੱਲੇ ਦਾ ਤਲਾਬ ਆ, ਹਾਂਜੀ। ਉਹਦੇ 'ਚ ਕਿੰਨਾ ਬੱਚਾ ਪੈਂਦਾ ਵਾ? ਉਹਦੇ 'ਚ ਤਕਰੀਬਨ 5 ਲੱਖ ਬੱਚਾ ਇੱਕ ਕਿੱਲੇ ਦੇ? 1 ਕਿੱਲੇ 'ਚ। 1 ਕਿੱਲੇ 'ਚ ਤੇ 4 ਲੱਖ ਬੱਚਾ ਤਕਰੀਬਨ ਨਿਕਲ ਆਉਂਦਾ। 4 ਲੱਖ ਤੇ ਜਿਹੜਾ ਵਾ ਨਾ, ਉਹਦੇ 'ਚ ਮੱਛਲੀ ਕਿੱਲੇ 'ਚ ਕਿੰਨੀ ਕੁ ਤਿਆਰ ਹੋ ਜਾਂਦੀ ਆ? ਉਹ ਕਿੱਲੇ 'ਚ ਮੱਛੀ ਤੇ ਹੁੰਦੀ ਹੈ 700 800 ਦਾਣਾ। ਅੱਛਾ 700 800 ਦਾਣਾ। ਹਾਂ ਹਾਂਜੀ। ਬੱਚਾ ਜਿਹੜਾ ਨਾ ਉਹ ਬਹੁਤ ਜ਼ਿਆਦਾ ਤਿਆਰ ਹੋ ਜਾਂਦਾ। ਬੱਚਾ ਬਹੁਤ ਲੱਖਾਂ ਦੇ ਹਿਸਾਬ ਨਾਲ ਹੋ ਜਾਂਦਾ। ਅੱਛਾ ਬੱਚਾ ਲੱਖਾਂ ਦੇ ਹਿਸਾਬ ਨਾਲ। ਹਾਂਜੀ। ਤੇ ਤੁਹਾਡੇ ਕੋਲ ਕਿਸ ਤਰ੍ਹਾਂ ਤੁਸੀਂ ਯਾਨੀ ਕਿ ਜਿਹੜਾ ਵਾ ਨਾ ਇਹ ਗਾਹਕਾਂ ਨੂੰ ਤੁਸੀਂ ਕਿਸ ਤਰ੍ਹਾਂ ਟ੍ਰੇਸ ਕਰਦੇ? ਇਸੇ ਤਰ੍ਹਾਂ ਅਸੀਂ ਗਾਹਕਾਂ ਨੂੰ ਮਿਣ ਕੇ ਬੀਕਰ ਬਣਾ ਕੇ ਦੇ ਦਈਦਾ ਜੀ। ਅੱਛਾ। ਉਹ ਫਿਰ ਗਾਹਕਾਂ ਨੂੰ ਪੈਕ ਕਰਕੇ ਉਹ ਆਕਸੀਜਨ ਭਰ ਕੇ ਉਹ ਦੇ ਦਈਦੀ ਹੈ। ਹਾਂ ਨਹੀਂ ਮੈਂ ਕਿਹਾ ਲੋਕਾਂ ਨੂੰ ਕਿਸ ਤਰ੍ਹਾਂ ਪਤਾ ਲੱਗਦਾ ਵਾ ਵੀ ਤੁਹਾਡੇ ਕੋਲ ਹੈਚਰੀ ਹੈ? ਕੋਈ ਵੈਬਸਾਈਟ ਹੈ ਹਾਂਜੀ, ਤੁਹਾਡੀ ਸਾਡੇ ਜਾਂ ਕੋਲ- ਸੋਸ਼ਲ ਮੀਡੀਆ ਸਾਡੇ ਕੋਲ ਕਟਾਰੀਆ ਫਿਸ਼ ਫਾਰਮ ਐਂਡ ਹੈਚਰੀ ਇਹ ਵੈਬਸਾਈਟ ਆ ਤੁਹਾਡੀ? ਵੈਬਸਾਈਟ ਹੈ ਸਾਡੀ। ਅੱਛਾ ਫੇਸਬੁੱਕ ਦਾ ਪੇਜ ਵੀ? ਫੇਸਬੁੱਕ ਦਾ ਪੇਜ। ਹਾਂ ਤੇ YouTube ਦਾ ਤਾਂ ਕੋਈ? ਨਹੀਂ YouTube ਦਾ। ਅੱਛਾ ਜੀ ਯਾਨੀ ਕਿ ਫੇਸਬੁੱਕ ਤੇ ਤੁਸੀਂ ਉਹਦੇ ਤੇ ਹਾਂਜੀ ਵੈਬਸਾਈਟ ਤੇ ਤੁਸੀਂ ਨਾ ਮੌਜੂਦ ਆ? ਹਾਂਜੀ। ਹੈਂ? ਤੇ ਅੱਜ ਕੱਲ ਕੀ ਰੇਟ ਆ ਇਸ ਦਾ ਜਿਹੜਾ ਵਾ? ਇਹ ਅਸੀਂ 10 ਰੁਪਏ ਦਾ ਬੱਚਾ ਵੇਚਿਆ ਜੀ। ਅੱਛਾ 10 ਰੁਪਏ ਦਾ ਬੱਚਾ। ਇਹਨੂੰ ਗਰਾਸ ਕਹਿੰਦੇ ਆ। ਹਾਂ ਗਰਾਸ। ਇਹ ਅੱਛਾ ਇਹਦੇ 'ਚ ਜਿਹੜੇ ਮੁਖਤਲਫ ਯਾਨੀ ਕਿ ਜਿਹੜੇ ਰੇਟ ਆ ਉਹਨਾਂ ਦਾ ਕੁਝ ਦੱਸੋ ਸਾਨੂੰ। ਹਾਂਜੀ ਇਹਦੇ ਵਿੱਚ 50 ਤਕਰੀਬਨ 1 ਰੁਪਏ ਤੋਂ ਸ਼ੁਰੂ ਹੁੰਦਾ ਜੀ। ਤੇ 10 ਜਿਵੇਂ ਜਿਵੇਂ ਇਹਦਾ ਸਾਈਜ਼ ਵੱਧਦਾ ਜਾਣਾ ਨਾ ਜੀ ਉਵੇਂ ਉਵੇਂ ਸਾਡਾ ਰੇਟ ਵੱਧਦਾ ਜਾਣਾ। ਅੱਛਾ ਵੈਰਾਈਟੀ ਵਾਈਜ਼ ਵੀ ਕੋਈ ਰੇਟ 'ਚ ਫਰਕ ਹਾਂਜੀ ਵੈਰਾਈਟੀ ਵਾਈਜ਼ ਵੀ ਵੈਰਾਈਟੀ ਕਿਸ ਟਾਈਮ ਸ਼ਾਰਟ ਹੋ ਜਾਂਦੀ ਹੈ ਫਿਰ ਉਹਦਾ ਰੇਟ ਵੱਧ ਜਾਂਦਾ। ਇਸ ਟਾਈਮ ਜਿਹੜਾ ਤੁਹਾਡੇ ਕੋਲ ਵੈਰਾਈਟੀ ਆ ਮਹਿੰਗਾ ਬੱਚਾ ਕਿਹੜੀ ਵੈਰਾਈਟੀ ਉਹ ਦਾ? ਗਰਾਸ ਹੈਗਾ ਜੀ। ਗਰਾਸ ਦਾ? ਹਾਂਜੀ। ਗਰਾਸ ਦਾ ਕਿੰਨੇ ਦਾ ਬੱਚਾ ਵਾ? ਉਹ 10 ਰੁਪਏ ਦਾ ਦੇ 10 ਰੁਪਏ ਦਾ ਵੇਚਿਆ ਸੀ। ਅੱਛਾ ਤੇ ਸਸਤਾ ਜਿਹੜਾ ਵਾ ਉਹ ਸਸਤਾ ਤਕਰੀਬਨ 1 ਰੁਪਏ ਤੱਕ ਆ ਜਾਂਦਾ 1 ਇੰਚ ਦਾ। ਹਾਂ 1 ਇੰਚ ਦਾ ਉਹ ਵੀ ਉਹ ਛੋਟਾ ਉਹ ਬੱਚਾ? ਹਾਂਜੀ ਉਹ ਰਹੁ ਦਾ ਹੁੰਦਾ ਹੈ। ਅੱਛਾ ਰਹੁ ਦਾ ਜਿਹੜਾ ਹਾਂਜੀ ਰਹੁ ਦਾ ਮਰਾਠੀ ਦਾ। ਤੇ ਕੈਟਫਿਸ਼ ਦਾ ਜਿਹੜਾ ਵਾ? ਹਾਂਜੀ ਕੈਟਫਿਸ਼ ਦਾ ਮਹਿੰਗਾ ਹੁੰਦਾ। ਹਾਂ ਉਹ ਕਿੰਨੇ? ਉਹ ਤਕਰੀਬਨ 7-8 ਰੁਪਏ ਦਾ। 7-8 ਰੁਪਏ ਦਾ। ਅੱਛਾ ਇੱਕ ਉਹ ਜਿਹੜੀ ਹੁੰਦੀ ਹੈ ਉਹ ਚਿੜਾ ਮੱਛੀ ਜਿਹਨੂੰ ਹਾਂਜੀ ਤਲਾਪੀਆ? ਜਿਹੜਾ ਮੱਛੀ ਤਲਾਪੀਆ ਉਹ ਵੀ ਹੈਗਾ ਸਾਡੇ ਉਹ ਵੀ ਅਸੀਂ ਬਰੀਡ ਕਰਾਉਂਦੇ ਆ। ਅੱਛਾ ਜੀ ਜੀ। ਉਸ ਦਾ ਬੱਚਾ ਕਿਤਨੇ ਦਾ ਵਾ? ਉਸ ਦਾ ਬੱਚਾ ਤਕਰੀਬਨ 5 ਰੁਪਏ ਦਾ। ਅੱਛਾ ਉਸ ਦਾ ਬੱਚਾ 5 ਰੁਪਏ 5 ਦਾ। ਰੁਪਏ ਸਟਾਰਟ ਹੁੰਦਾ ਹੈ। ਤੇ ਤੁਹਾਡੇ ਆਪਣੇ ਇੱਥੇ ਕਿਤਨੇ ਕਿ ਯਾਨੀ ਕਿ ਬੱਚੇ ਜਿਹੜੇ ਆ ਨਾ ਤੁਹਾਨੂੰ ਆਪਣੇ ਜਿਹੜੇ ਫਾਰਮ ਤੇ ਕਿੰਨੇ ਕੁ ਬੱਚੇ ਤੁਹਾਡੇ? ਫਾਰਮ ਤੇ ਸਾਡੀ ਥੋੜੀ ਲਾਗਤ ਹੈ। ਅੱਛਾ ਇਹ ਤੇ ਸਾਨੂੰ ਜੀ ਸਾਰੇ ਕੋਈ- ਵੇਚਦੇ ਆ ਹਾਂਜੀ ਕੋਈ ਡੈਮ ਵਾਲਾ ਕਵੇ ਨਾ ਹਾਂ ਤੇ ਅਸੀਂ 24 ਘੰਟੇ ਦੇ ਇਹ ਤੁਹਾਡੇ ਵੈਸੇ ਜ਼ਿਹਨ 'ਚ ਕਿਸ ਤਰ੍ਹਾਂ ਆਇਆ ਕਿ ਇਹ ਨਾ ਹੈਚਰੀ ਜਿਹੜੀ ਹੈ ਨਾ ਮਛਲੀ ਦੀ ਇਹ ਤਕਰੀਬਨ ਚੱਲਦੀ ਤੇ ਰਹੀ ਹੈ ਬੜੀ ਦੇਰ ਤੋਂ ਕਿਉਂਕਿ ਮੱਛੀ ਦਾ ਬੱਚਾ ਵੀ ਲੈਣਾ ਹੁੰਦਾ ਹਰ ਫਾਰਮਰ ਨੇ ਤੇ ਲੇਕਿਨ ਅਸੀਂ ਜਿਹੜਾ ਤਕਰੀਬਨ 10 ਸਾਲ ਤੋਂ ਸ਼ੁਰੂ ਕੀਤਾ। 10 ਸਾਲ ਤੋਂ। ਅੱਛਾ ਤੁਸੀਂ ਪਹਿਲੇ ਹੇਚਰੀ ਬਣਾਈ ਕਿ ਮਛਲੀ ਦੇ ਨਹੀਂ ਫਾਰਮ ਪਹਿਲੇ ਬਣਾਏ? ਮਛਲੀ ਫਾਰਮ ਬਣਾਈ। ਅੱਛਾ ਮਛਲੀ ਦੇ ਕਿਉਂਕਿ ਫਿਰ ਉਹ ਜਦੋਂ ਤੁਸੀਂ ਪਹਿਲੋਂ ਬੱਚਾ ਬਾਹਰ ਤੋਂ ਲਿਆਂਦੇ ਸੀ ਜੀ, ਜੀ, ਤੇ ਤੁਸੀਂ ਕਿਹਾ ਵੀ ਫਿਰ ਇਹ ਅਸੀਂ ਆਪਣਾ ਸ਼ੁਰੂ ਇਹ ਮਾਰਕੀਟ ਇੱਕ ਹੈ ਕਿਉਂ ਨਾ ਫਿਰ ਆਪਣਾ ਹੀ ਤਿਆਰ ਜਿਹੜਾ ਇੱਥੇ ਫੈਸਲਾਬਾਦ ਦੀ ਮਾਰਕੀਟ ਬਹੁਤ ਅੱਛੀ ਹੈ ਬੱਚੇ ਵਾਸਤੇ ਨਾ ਜੀ। ਹੈਚਰੀ ਵਾਸਤੇ ਇਹਦਾ ਮੌਸਮ ਜਿਹੜਾ ਨਾ ਬਹੁਤ ਹੀ ਮੁਨਾਸਬ ਹੈਗਾ ਮੌਜ਼ੂ ਹੈਗਾ। ਅੱਛਾ ਇਹ ਜਿਹੜਾ ਤੁਹਾਡਾ ਇਨਫਰਾਸਟ੍ਰਕਚਰ ਇੱਥੇ ਹੈ ਆ ਹਾਂਜੀ ਇਹ 3 4 ਹਾਂਜੀ 10 ਤਲਾਬ ਆ ਹਾਂਜੀ 10 ਤੇ ਇਹਦੇ ਤੇ ਕਿੰਨੀ ਕੁ ਲਾਗਤ ਯਾਨੀ ਕਿ ਜਿਹੜਾ ਇਹ ਲਾਗਤ ਤੇ ਏਡੀ ਕੋਈ ਨਹੀਂ ਹੈਗੀ ਤਕਰੀਬਨ 10-12 ਲੱਖ ਰੁਪਏ ਲੱਗਾ ਹੋਏਗਾ। ਅੱਛਾ ਤਕਰੀਬਨ ਲੱਖ ਕੁ ਰੁਪਇਆ ਇੱਕ ਤੇ ਅਸੀਂ ਕਹਿ ਸਕਦੇ ਹਾਂ। ਤੇ ਅੱਛਾ ਬੱਚਾ ਕਿਹੜੇ ਕਿਹੜੇ ਦਿਨਾਂ 'ਚ ਯਾਨੀ ਕਿ ਜਿਹੜਾ ਵਾ ਨਾ ਹੁੰਦਾ ਵਾ? ਬੱਚਾ ਤਕਰੀਬਨ ਹਰ ਮਹੀਨੇ ਸੇਲ ਹੁੰਦਾ ਲੇਕਿਨ ਸਰਦੀਆਂ ਦੇ ਮਹੀਨੇ ਉਦੋਂ ਰੁਕ ਜਾਂਦਾ ਤੇ ਉਸ ਤੋਂ ਬਾਅਦ ਜ਼ਿਆਦਾ ਸੇਲ ਕਿਹੜੇ ਮਹੀਨੇ 'ਚ ਹੁੰਦੀ ਹੈ? ਜ਼ਿਆਦਾ ਸੇਲ ਸ਼ੁਰੂ ਹੋ ਜਾਂਦੀ ਹੈ ਜੀ ਮਾਰਚ ਅਪ੍ਰੈਲ। ਅੱਛਾ ਮਾਰਚ ਅਪ੍ਰੈਲ। ਹਾਂਜੀ ਯਾਨੀ ਕਿ ਤੁਹਾਡਾ ਹੁਣ ਇੱਕ ਕਿਸਮ ਦਾ ਜਿਹੜਾ ਟਾਪ ਦਾ ਸੀਜ਼ਨ ਉਹ ਗੁਜ਼ਰ ਚੁੱਕਿਆ ਵਾ? ਹਾਂਜੀ ਗੁਜ਼ਰ ਨਹੀਂ ਅੱਗੋਂ ਆ ਰਿਹਾ ਫਿਰ ਦੁਬਾਰਾ। ਅੱਛਾ ਆ ਰਿਹਾ ਵਾ ਫਿਰ ਅੱਗੇ ਨਵੀਂ ਬਰੀਡ ਆ ਰਹੀ ਹੈ ਨਾ। ਨਵੀਂ ਬਰੀਡ ਆ ਰਹੀ ਹੈ ਤੇ ਫਿਰ ਉਸ ਤੋਂ ਬਾਅਦ ਚੱਲਦਾ ਰਹਿੰਦਾ ਕਿ ਹਾਂਜੀ ਅਕਤੂਬਰ ਤੱਕ? ਅਕਤੂਬਰ ਤੱਕ ਫਿਰ ਨਵੰਬਰ ਦਸੰਬਰ ਜਨਵਰੀ ਫਰਵਰੀ ਮੱਛੀ ਕੱਢਦੀ ਰਹੀ। ਅੱਛਾ ਫਿਰ ਉਦੋਂ ਫਿਰ ਤਾਂ ਤਕਰੀਬਨ ਹੈਚਰੀ 'ਚ ਕੰਮ ਐਕਚੁਅਲੀ ਬੰਦ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਮੱਛੀ ਕੱਢਣੀ ਸ਼ੁਰੂ ਕਰ ਦਿੰਦੀ ਹੈ। ਜਦੋਂ ਮੱਛੀ ਲੋਕ ਕੱਢ ਲੈਂਦੇ ਆ ਨਾ ਜੀ ਫਿਰ ਉਹ ਬੱਚਾ ਪਾਉਣਾ ਸ਼ੁਰੂ ਕਰ ਦਿੰਦੇ। ਅੱਛਾ ਜਿਹੜੀ ਬਰੀਡਰ ਮੱਛਲੀਆਂ ਹੁੰਦੀਆਂ ਵਾ ਉਸ ਅਰਸੇ 'ਚ ਉਹਨਾਂ ਨੂੰ ਫਿਰ ਕਿਸ ਤਰ੍ਹਾਂ ਯਾਨੀ ਕਿ ਜਿਹੜਾ ਵਰਨਾ ਤੁਸੀਂ ਰੱਖਦੇ ਆ? ਉਹਨਾਂ ਨੂੰ ਅਸੀਂ ਲਹਿਦਾ ਰੱਖਿਆ ਹੁੰਦਾ। ਅੱਛਾ ਹਾਂਜੀ ਉਹਨੂੰ ਲਹਿਦਾ ਖੁਰਾਕ ਦੇਈਦੀ ਹੈ ਲਹਿਦਾ ਹੀ ਰੱਖੀਦਾ ਅੰਡਾ ਲੈ ਕੇ ਉਹ ਫਾਰਮ। ਠੀਕ ਹੈ। ਹੁਣ ਸਾਲ ਬਾਅਦ ਸਿਰਫ ਅੰਡਾ ਹੀ ਲੈਣਾ ਹੁੰਦਾ।
ਤੇ ਇਹ ਹੈ ਸੀ ਸਾਡੀਆਂ ਨਾ ਯਾਨੀ ਕਿ ਕੁਝ ਬੁਨਿਆਦੀ ਜੀ ਮਾਲੂਮਾਤ ਨਾ ਜਿਹੜੀ ਆ ਮਛਲੀ ਦੀ ਹੇਚਰੀ ਦੇ ਬਾਰੇ 'ਚ, ਤਾਂ ਕਿ ਅਗਰ ਕੋਈ ਭਾਈ ਕੰਮ ਕਾਰੋਬਾਰ ਕਰਨਾ ਚਾਹਵੇ ਤੇ ਉਹਦਾ ਵੀ ਜਿਹੜਾ ਆਈਡੀਆ ਹੋ ਸਕਦਾ। ਜੇ ਕੋਈ ਉਹ ਮਛਲੀ ਪਾਣਾ ਚਾਹੁੰਦਾ ਵਾ ਤੇ ਉਹ ਵੀ, ਨਾਲੇ ਉਹ ਇੱਕ ਕਹਿੰਦੇ ਆ ਕਿ ਜ਼ਹਾਨਤ ਇਹੀ ਹੁੰਦੀ ਹੈ ਕਿ ਜਿਹੜੇ ਤੁਹਾਡੇ ਕੋਲ ਰਿਸੋਰਸ ਮੌਜੂਦ ਆ ਉਹਨਾਂ ਨੂੰ ਇਸ ਠੀਕ ਤਰੀਕੇ ਨਾਲ ਇਸਤੇਮਾਲ ਕਰਨਾ ਨਾ, ਇਹ ਜ਼ਹੀਨ ਬੰਦੇ ਦਾ ਕੰਮ ਆ। ਔਰ ਮੈਨੂੰ ਤੁਸੀਂ ਬਹੁਤ ਜ਼ਹੀਨ ਲੱਗੇ ਆ ਵੀ ਤੁਸੀਂ ਆਪਣਾ ਯਾਨੀ ਕਿ ਇੱਕ ਐਸੀ ਜਗ੍ਹਾ ਕਿ ਜਿੱਥੇ ਕਿ ਕਲਰ ਹੈ ਸੀ ਤੇ ਹੋਰ ਕੋਈ ਫਸਲ ਕਾਸ਼ ਨਹੀਂ ਹੋ ਸਕਦੀ ਸੀ, ਲੇਕਿਨ ਤੁਸੀਂ ਉੱਥੇ ਉਹਨੂੰ ਬਹੁਤ ਪੈਸਿਆਂ ਵਾਲੀ ਯਾਨੀ ਕਿ ਬਲਕਿ ਇਹ ਤਾਂ ਇੰਡਸਟਰੀ ਆ ਇੱਕ ਕਿਸਮ ਦੀ, ਵੀ ਤੁਸੀਂ ਇੱਕ ਇੰਡਸਟਰੀ 'ਚ ਇਹਨੂੰ ਨਾ ਕਨਵਰਟ ਕੀਤਾ। ਇਹ ਵੀ ਬੜੀ ਅੱਛੀ ਗੱਲ ਆ ਕਿ ਸਾਨੂੰ ਨਹੀਂ ਸੀ ਪਹਿਲਾਂ ਪਤਾ ਵੀ ਸਾਨੂੰ ਇੰਨੀ ਨੇੜਿਓਂ ਵੀ ਕੋਈ ਨਾ ਮਛਲੀ ਦਾ ਬੱਚਾ ਜਿਹੜਾ ਵਾ ਨਾ ਮਿਲ ਸਕਦਾ ਵਾ। ਤੇ ਜੀ ਹੁਣ ਉੱਥੇ ਜਿਹੜਾ ਬਤੌਰ ਜਿਹੜੇ ਫਾਰਮਰ ਉਹ ਵੀ ਮਾਲੂਮਾਤ ਦੱਸੋ। ਹਾਂ, ਉਹ ਕਰਦੇ ਆ ਜੀ ਫਾਰਮ ਤੇ ਚੱਲ ਕੇ ਜਿਹੜਾ ਵਾ ਨਾ। ਚਲੋ ਕਰਵਾ ਮੈਂ ਕਰਵਾਉਣਾ ਫਾਰਮ। ਅੱਛਾ, ਹੈਲੋ ਲੈ ਮੈਕ ਲੈ ਲਓ ਠੀਕ ਇਹ ਬੇਟਾ ਬਸ ਠੀਕ ਹੈ। ਲਓ ਜੀ, ਸਾਡੇ ਕੋਲ ਮੌਜੂਦ ਆ ਮੁਹੰਮਦ ਵਿਕਾਸ ਅਹਿਮਦ ਸਾਹਿਬ। ਇਹ ਜਿਹੜੇ ਆ ਅਹਿਮਦ ਕਟਾਰੀਆ ਸਾਹਿਬ ਜਿਹੜੇ ਆ ਉਹਨਾਂ ਦੇ ਸਾਹਿਬਜ਼ਾਦੇ ਆ। ਔਰ ਬਲਕਿ ਅਗਰ ਜੇ ਦੇਖਿਆ ਜਾਏ ਤੇ ਇਹ ਫਾਰਮ ਨੂੰ ਨਾ ਸਾਰੇ ਨੂੰ ਇਹੀ ਹੁਣ ਨਾ ਰਨ ਕਰਦੇ ਆ। ਤੇ ਇਹਨਾਂ ਕੋਲੋਂ ਅਸੀਂ ਹੁਣ ਇਹਦੀ ਫਾਰਮਿੰਗ ਦੀ ਜਿਹੜੀ ਮਛਲੀ ਦੀ ਨਾ ਇਹ ਪੁੱਛਾਂਗੇ। ਅੱਛਾ, ਪਹਿਲਾਂ ਤਾਂ ਸਾਰਿਆਂ ਤੋਂ ਇਹ ਦੱਸੋ ਕਿ ਤੁਸੀਂ ਪੜ੍ਹੇ ਲਿਖੇ ਕਿੰਨੇ ਆ? ਜੀ ਮੈਂ ਐਮਫਿਲ ਕੀਤਾ ਹੋਇਆ ਮਾਰਕੀਟਿੰਗ ਦੇ ਵਿੱਚ ਨਾ। ਮਾਰਕੀਟਿੰਗ ਜੀ ਹੈ, ਕਿਉਂਕਿ ਮੈਨੂੰ ਸ਼ੱਕ ਪੈਂਦਾ ਸੀ ਵੀ ਬੰਦਾ ਕੋਈ ਨਾ ਕਾਰੋਬਾਰ ਵਾਲਾ ਹੀ ਹੋ ਸਕਦਾ। ਜੀ ਜੀ ਬਿਲਕੁਲ। ਤੇ ਅੱਛਾ, ਇਹ ਹੁਣ ਤੁਹਾਡਾ ਜਿਹੜਾ ਮਛਲੀ ਫਾਰਮ ਆ ਜੀ, ਇਹ 4 ਮਰਬਿਆਂ ਤੇ ਆ? ਜੀ 4 ਮਰਬੇ, ਤਕਰੀਬਨ 4 ਮਰਬੇ। ਅੱਛਾ, ਇਹ ਪਹਿਲੋਂ ਸ਼ੁਰੂ ਕਿਤਨੇ ਤੋਂ ਕੀਤਾ ਸੀ ਤੁਸੀਂ? ਇਹ ਅਸੀਂ ਜੀ 18 ਏਕੜ ਤੋਂ ਸ਼ੁਰੂ ਕੀਤਾ ਸੀ। ਇਹ ਕਿਹੜੇ ਸਾਲ ਚ? ਇਹ 95 ਚ ਕੀਤਾ ਸੀ। 1995 ਦੇ ਵਿੱਚ 18 ਏਕੜ ਤੋਂ ਅਸੀਂ ਅੱਛਾ ਕੰਮ ਸ਼ੁਰੂ ਕੀਤਾ ਸੀ। ਤੇ ਉਹ ਤੁਹਾਡੇ ਵਾਲਦ ਸਾਹਿਬ ਜੀ ਵਾਲਦ ਸਾਹਿਬ। ਤੁਸੀਂ ਕਿ ਇਸ ਕੰਮ 'ਚ ਕਦੋਂ ਤੋਂ ਤਕਰੀਬਨ ਜਿਹੜਾ? ਮੈਂ ਜੀ ਉਸ ਤੋਂ ਬਾਅਦ ਜਦੋਂ ਆਪਣੀ ਪੜ੍ਹਾਈ ਮੁਕੰਮਲ ਕੀਤੀ ਹੈ ਤੇ ਵਾਲਦ ਸਾਹਿਬ ਨੇ ਮੈਨੂੰ ਫੋਰਸ ਕੀਤਾ ਕਿ ਇੱਧਰ ਆ ਜਾਓ ਇਸ ਕੰਮ ਦੇ ਵਿੱਚ, ਕਾਰੋਬਾਰ ਦੇ ਵਿੱਚ। ਤੇ ਉਹ ਮੈਂ ਫਿਰ ਉਹਨਾਂ ਦੇ ਅਸਰਾਰ ਦੇ ਉੱਪਰ ਮੈਂ ਫਿਰ ਆ ਗਿਆ ਜੀ ਕਾਰੋਬਾਰ ਦੇ ਵਿੱਚ। ਅੱਛਾ, ਇਹਦੇ 'ਚ ਇੱਕ ਤਾਂ ਹੈ ਕਿ ਸਭ ਤੋਂ ਪਹਿਲੇ ਤਾਂ ਇਨਫਰਾਸਟ੍ਰਕਚਰ ਜਿਹੜਾ ਆ ਜਿਸ ਤਰ੍ਹਾਂ ਤਲਾਬ ਬਣਾਉਂਦੇ ਆ ਜੀ ਜੀ ਜੀ, ਤੇ ਇਹਦੇ ਤੇ ਕਿੰਨਾ ਕੁ ਖਰਚਾ ਜਿਹੜਾ ਵਾ ਨਾ 1 ਏਕੜ ਤੇ? ਜੀ ਪਰ ਏਕੜ ਦੇ ਉੱਪਰ ਅਗਰ ਤੁਸੀਂ ਇਹਦੀ ਡੈਪਥ ਗਹਿਰਾਈ ਜਿੰਨੀ ਕਰਨਾ ਚਾਹੁੰਦੇ ਹੋ ਉਹਨਾਂ ਜ਼ਿਆਦਾ ਖਰਚਾ ਵੱਧ ਜਾਏਗਾ। ਠੀਕ ਹੈ, ਵੈਸੇ ਨਾਰਮਲੀ 1 ਏਕੜ ਦੇ ਉੱਪਰ 40,000 ਰੁਪਇਆ ਖਰਚਾ। 40,000 ਯਾਨੀ ਕਿ ਇਹ ਕਿੰਨੀ ਗਹਿਰਾਈ ਹੁੰਦੀ ਆ ਆਮ ਤੌਰ ਤੇ? ਇਹਦੀ 4 ਤੋਂ 5 ਫੁੱਟ ਤੱਕ ਇਹਦੇ ਪਾਣੀ ਦੀ ਗਹਿਰਾਈ ਹੁੰਦੀ ਹੈ। ਪਾਣੀ ਇਹਦੇ ਵਿੱਚ ਠਹਿਰਾ ਸਕਦੇ ਆ ਕਿਉਂਕਿ ਸਾਡੇ ਰਕਬੇ ਦੇ ਵਿੱਚ ਪਾਣੀ ਥੱਲੇ ਕਰੀਬ ਹੈ। ਅੱਛਾ, ਅਸੀਂ ਇਸ ਤੋਂ ਜ਼ਿਆਦਾ ਗਹਿਰਾ ਕਰ ਨਹੀਂ ਸਕਦੇ, ਵਰਨਾ 8 ਫੁੱਟ ਤੱਕ 9 ਫੁੱਟ ਤੱਕ ਵੀ ਕਰ ਸਕਦੇ ਹੋ ਤੁਸੀਂ। ਅੱਛਾ, ਇਹ ਕਿਤਨੇ ਪਾਣੀ ਜਿਹੜਾ ਇੱਕ ਦਫਾ ਪੈ ਜਾਂਦਾ ਵਾ ਕਿਤਨੇ ਦਿਨ ਰਹਿੰਦਾ ਵਾ ਪਾਣੀ? ਇਹਨੂੰ ਅਸੀਂ ਤਕਰੀਬਨ 9 ਮਹੀਨੇ ਪਾਣੀ ਨੂੰ ਇਹਦੇ ਵਿੱਚ ਖੜਾ ਕਰਦੇ ਆ। ਵਿੱਚ ਖੜਾ ਕਰਦੇ ਆ। ਜਦੋਂ ਉਸ ਤੋਂ ਬਾਅਦ ਅਸੀਂ ਇੱਕ ਫਲਾਕ ਲੈ ਲੈਂਦੇ ਆ, ਮਾਰਕੀਟ 'ਚ ਮੱਛਲੀ ਸੇਲ ਹੋ ਜਾਂਦੀ ਹੈ, ਫਿਰ ਉਸ ਪਾਣੀ ਨੂੰ ਅਸੀਂ ਜ਼ਾਇਆ ਕਰ ਦਿੰਦੇ ਆ। ਅੱਛਾ ਅੱਛਾ, ਇਹ ਪਿੱਛੇ ਸੇਮ ਨਾਲ ਹੀ ਹੈ ਇਹਦੇ ਨਾਲ ਇਹ ਉਹ ਫਿਰ ਪੰਪਾਂ ਨਾਲ ਚੱਕ ਕੇ? ਨਹੀਂ ਜੀ, ਉਹ ਉਸ ਤਰ੍ਹਾਂ ਹੀ ਉਹਦੇ ਵਿੱਚ ਅਸੀਂ ਉਹ ਬਣਾਏ ਹੋਏ ਆ, ਪਾਈਪ ਲਗਾਏ ਹੋਏ ਆ। ਅੱਛਾ ਅੱਛਾ, ਉਹਦੀ ਉਹ ਡੂੰਗੀ ਆ, ਉੱਥੇ ਚਲੀ ਜਾਂਦਾ ਪਾਣੀ। ਉਧਰ ਢਲਵਾਨ ਇਸ ਤਰ੍ਹਾਂ ਦੀ ਬਣਾਈ ਹੋਈ ਹੈ ਕਿ ਪਾਣੀ ਸਾਰਾ ਉਧਰ ਨੂੰ ਨਿਕਲ ਜਾਂਦਾ। ਅੱਛਾ, ਤੁਸੀਂ 1 ਏਕੜ 'ਚ ਕਿੰਨੀ ਜਿਹੜੀ ਮਛਲੀ ਵੈਰਾਈਟੀ ਵਾਈਜ਼ ਸਾਨੂੰ ਦੱਸੋ, ਕਿਤਨੀ ਮਛਲੀ ਜਿਹੜੀ ਆ? ਅਸੀਂ ਇਹਦੇ ਵਿੱਚ 1 ਏਕੜ ਦੇ ਵਿੱਚ 3 ਤੋਂ 4 ਕਿਸਮ ਦੀ ਵੈਰਾਈਟੀ ਡਾਲ ਸਕਦੇ ਹੈਗੇ ਮਛਲੀ ਦੇ ਵਿੱਚ। ਤੇ ਕਿੰਨੇ ਕ ਦਾਣੇ ਯਾਨੀ ਕਿ ਜਿਹੜੇ ਆ ਨੇ 1 ਏਕੜ 'ਚ ਅਸੀਂ 700 ਤੋਂ ਲੈ ਕੇ ਅਸੀਂ 1000 ਤੱਕ ਡਾਲ ਸਕਦੇ ਹਾਂ। ਅੱਛਾ, ਤੇ ਉਹਦਾ ਫਰਜ਼ ਕੀਤਾ ਕਿ ਜਿਹੜੀ 1-2 ਬਰੀਡ ਦਾ ਸਾਨੂੰ ਦੱਸੋ ਵੀ ਉਹਨਾਂ ਦਾ ਵਜ਼ਨ ਕਿੱਥੇ ਤੱਕ ਜਾਂਦਾ ਵਾ ਤੇ ਕਿੰਨਾ ਅਰਸਾ ਜਿਹੜਾ ਵਾ? ਜੀ ਦੇਖੋ, ਹੁਣ ਇਹ ਸਾਡੀ ਜਿਹੜੀ ਰਹੂ ਹੈ, ਸਾਡੀ ਮਾਰਕੀਟ ਦੀ ਡਿਮਾਂਡ ਹੁੰਦੀ ਹੈ। ਹਾਂ, ਸਭ ਤੋਂ ਜ਼ਿਆਦਾ ਮਾਰਕੀਟ ਦੀ ਡਿਮਾਂਡ ਦੀ ਵਜ੍ਹਾ ਨਾਲ ਅਸੀਂ ਰੱਖਿਆ ਹੁੰਦਾ। ਅਸੀਂ ਕਿਲੋ ਦਾ ਵੀ ਰੱਖੀਦਾ, 1.5 ਕਿਲੋ ਦਾ ਵੀ ਸਾਡੇ ਕੋਲ ਹੁੰਦਾ, ਸਾਡੇ ਕੋਲ 2.5 ਕਿਲੋ ਤੱਕ ਵੀ ਹੁੰਦਾ। ਅੱਛਾ, ਜਿਹੜਾ ਬੱਚਾ ਫਰਜ਼ ਕੀਤਾ ਕਿ ਅਪ੍ਰੈਲ 'ਚ ਪਿਆ ਵਾ ਜੀ, ਉਹ ਕਿਹੜੇ ਇੱਕ ਦਿਨਾਂ 'ਚ ਜਿਹੜਾ ਨਾ ਵਿਕਣਾ? ਨਵੰਬਰ ਤੱਕ ਤਿਆਰ ਹੋ ਜਾਂਦਾ। ਨਵੰਬਰ ਤੱਕ ਉਹਦਾ ਕਿੰਨਾ ਵਜ਼ਨ ਹੋ ਜਾਂਦਾ? ਨਵੰਬਰ ਤੱਕ ਅਸੀਂ ਜੇ ਕਰਨਾ ਚਾਹੀਏ 2 ਕਿਲੋ ਤੱਕ 2 ਕਿਲੋ ਤੱਕ ਵੀ ਲੈ ਕੇ ਜਾ ਸਕਦੇ ਆ। ਜੇ ਅਸੀਂ 1.5 ਕਿਲੋ ਤੱਕ ਰੱਖਣਾ ਹੋਵੇ, ਕਿਲੋ ਤੱਕ ਰੱਖਣਾ ਹੋਵੇ, ਉਹ ਬੰਦੇ ਦੀ ਆਪਣੀ ਪਹੁੰਚ ਦੇ ਉੱਪਰ ਹੁੰਦਾ। ਅੱਛਾ, ਤੇ ਉਸ ਦਾ ਅਗਰ ਕੋਈ
ਹੈ ਆ 1.5 ਕਿਲੋ ਦਾ ਸੀ ਅਗਰ ਇੱਕ ਐਵਰੇਜ ਦੇਖਦੇ ਆ ਜੀ ਤੇ ਇੱਕ ਮੱਛਲੀ 1.5 ਕਿਲੋ ਵਾਲੀ ਕਿਤਨੇ ਦੀ ਉਦੋਂ ਉਹਨਾਂ ਦਿਨਾਂ 'ਚ ਵਿਕਦੀ ਆ? ਦੇਖੋ ਜੀ ਇਹ ਮਾਰਕੀਟ ਦਾ ਹਿਸਾਬ ਹੁੰਦਾ ਹੁਣ ਜਿਸ ਤਰ੍ਹਾਂ ਅੱਜ ਕੱਲ ਕਣਕ ਦਾ ਹਿਸਾਬ ਹਾਂ ਨਹੀਂ ਉੱਪਰ ਨੀਚੇ ਤਾਂ ਹੁੰਦਾ ਇੱਕ ਰਫ ਜਿਹਾ ਐਸਟੀਮੇਟ ਰਫ ਜਿਹਾ ਆਈਡੀਆ ਜਿਹੜਾ ਵਾ ਜੀ 400 ਰੁਪਏ ਕਿਲੋ ਤੱਕ 400 ਰੁਪਏ ਕਿਲੋ ਤੱਕ ਤੇ ਅਗਰ ਯਾਨੀ ਕਿ ਇੱਕ ਦਾਣਾ 600 ਰੁਪਏ ਦਾ ਜਿਹੜਾ ਵਾ ਨਾ ਜਾਂਦਾ ਵਾ ਤੇ ਅਗਰ 600 ਦਾਣੇ ਹੈ ਆ ਤੇ ਉਹ ਉਸ ਇਹਦੇ 'ਚ ਫਿਰ ਫੀਡ ਦਾ ਖਰਚਾ ਕਿੰਨਾ ਕਾ? ਫੀਡ ਦਾ ਖਰਚਾ ਇਹਦੇ ਵਿੱਚ ਜੀ ਦੇਖੋ ਜੀ ਇਹਦੇ ਵਿੱਚ 30% 30% ਫੀਡ ਅਸੀਂ ਆਪ ਦਿੰਨੇ ਆ। ਅੱਛਾ ਬਾਕੀ 70% ਜਿਹੜੀ ਹੈ ਮੱਛਲੀ ਉਹ ਪਾਣੀ ਦੇ ਵਿੱਚੋਂ ਆਪ ਲੈਂਦੀ ਆਪਣੇ ਖੁਰਾਕ। ਅੱਛਾ ਜਿਹੜੀ ਤੁਸੀਂ ਫੀਡ ਪਾਉਂਦੇ ਆ 30% ਉਹ ਕਿਹੜੀ ਚੀਜ਼ ਦੀ ਫੀਡ? ਉਹਦੇ ਵਿੱਚ ਦੀ ਸੋਇਆਬੀਨ ਹੈ, ਮੱਕੀ ਹੈ, ਠੀਕ ਹੈ, ਉਹਦੇ ਵਿੱਚ ਮੇਜ਼ ਹੈਗੇ, ਮੇਲ ਹੈਗੀ ਹੈ, ਮੀਲਾਂ ਹੈਗੀਆਂ 2-3, ਠੀਕ ਹੈ, ਕਨੋਲਾ ਮੀਲ ਉਹਦੀ ਇੱਕ ਕਰੂਡ ਪ੍ਰੋਟੀਨ ਕਹਿੰਦੇ ਆ ਅੱਛਾ ਉਹ ਸੀਪੀ ਅਸੀਂ ਮੇਨਟੇਨ ਕਰੀਦੀ ਆ 23 ਸੀਪੀ ਤੱਕ ਅਸੀਂ ਅੱਛਾ 23 ਸੀਪੀ ਤੱਕ ਜੀ 23 ਸੀਪੀ ਤੱਕ ਇਹਨੂੰ ਡਾਲ ਦਈਦੀ 30 ਸੀਪੀ ਤੱਕ ਰეკਮੈਂਡਡ ਹੈ 23 ਤੋਂ ਲੈ ਕੇ 30 ਸੀਪੀ ਤੱਕ ਅਸੀਂ ਬਣਾਉਂਦੇ ਆ। ਉਹ ਜਿਹੜੀ ਹੈ ਬਲੈਕ ਸੋਲਜਰ ਫਲਾਈ ਵਗੈਰਾ ਜਿਹੜੀ ਉਸ ਟਾਈਪ ਦੀ ਫੀਡ ਤਾਂ ਨਹੀਂ ਉਹਨਾਂ? ਨਹੀਂ ਜੀ ਉਹ ਨਹੀਂ ਹੈ, ਇਹ ਆਮ ਫੀਡ ਹੈ ਜਿਹੜੀ ਮਤਲਬ ਕਿ ਇਨਸਾਨ ਖੁਦ ਵੀ ਖਾ ਸਕਦਾ ਹੈ ਜਿਹਦੇ ਵਿੱਚ ਸੋਇਆਬੀਨ ਹੈ, ਮੱਕੀ ਹੈ, ਅੱਛਾ ਠੀਕ ਹੈ, ਰਫਾਨ ਵਾਲਿਆਂ ਦੀ ਹੈ, ਖਲ ਹੈਗੀ ਹੈ। ਫੀਡ ਤੁਸੀਂ ਰੋਜ਼ਾਨਾ ਪਾਉਂਦੇ ਆ? ਜੀ ਜੀ ਰੋਜ਼ਾਨਾ ਸਵੇਰ ਸ਼ਾਮ ਜੀ ਕਿਤਨੀ ਫੀਡ ਇੱਕ ਏਕੜ 'ਚ ਜਿਹੜਾ ਵਾ ਨਾ? ਇਹ ਡਿਪੈਂਡ ਕਰਦਾ ਜੀ ਹੁਣ ਜਿਹਦੇ ਵਿੱਚ ਸਾਈਜ਼ ਜ਼ਿਆਦਾ ਹੋ ਰਿਹਾ ਉਹਨੂੰ ਜ਼ਿਆਦਾ ਖੁਰਾਕ ਦੀ ਜ਼ਰੂਰਤ ਹੈ, ਜਿਹਦੇ ਵਿੱਚ ਸਾਈਜ਼ ਕਮ ਹੈ ਜਿਹੜੀ ਮੱਛਲੀ ਦਾ ਉਹਨੂੰ ਅਸੀਂ ਥੋੜੀ ਯਾਨੀ ਕਿ ਸ਼ੁਰੂ ਜੇ 'ਚ ਕਿਤਨਾ ਪਾਉਂਦੇ ਆ ਤੇ ਬਾਅਦ ਜਦੋਂ 2-3 ਕਿਲੋ ਤੋਂ ਅਸੀਂ ਸਟਾਰਟ ਕਰਨੇ ਆ ਅੱਛਾ ਤੇ ਹੌਲੀ ਹੌਲੀ 20 ਕਿਲੋ ਤੱਕ ਚਲੇ ਜਾਂਦੇ 20 ਕਿਲੋ ਤੱਕ ਯਾਨੀ ਕਿ ਜਦੋਂ ਨਵੰਬਰ ਦਸੰਬਰ 'ਚ ਤਿਆਰ ਹੁੰਦੀ ਹੈ ਕੋਈ ਜੁਲਾਈ ਅਗਸਤ ਤੱਕ ਤੁਸੀਂ ਕਹਿ ਸਕਦੇ ਹੋ ਕਿ 20 ਕਿਲੋ ਤੱਕ 25 ਕਿਲੋ ਤੱਕ ਅਸੀਂ ਅੱਛਾ ਫਿਰ ਉਹ ਤਕਰੀਬਨ ਉਹਦੇ ਅਕਤੂਬਰ ਨਵੰਬਰ ਤੱਕ ਉਹ ਜੀ ਬਿਲਕੁਲ 20 ਕਿਲੋ ਹੀ ਤਕਰੀਬਨ ਜਿਹੜੀ ਹੈ ਨਾ ਚੱਲਦੀ ਉਸ ਤੋਂ 1 ਮਹੀਨਾ ਪਹਿਲੇ ਅਸੀਂ ਖੁਰਾਕ ਬੰਦ ਕਰ ਦਿੰਦੇ ਅੱਛਾ 1 ਮਹੀਨਾ ਪਹਿਲੇ। ਤੇ ਇਹ ਜਿਹੜੀ ਆਪਣੀ ਖੁਰਾਕ ਆ ਉਹ ਉਹ ਕਿੱਥੋਂ ਹਾਸਲ ਉਹ ਜੀ ਦੇਖੋ ਜਿਵੇਂ ਫਸਲ ਹੈ ਇੱਕ ਬੂਟਾ ਹੈ ਹਾਂ ਉਹ ਜ਼ਮੀਨ ਤੋਂ ਆਪਣੀ ਖੁਰਾਕ ਖੁਦ ਲੈ ਲੈਂਦਾ, ਬਾਕੀ ਤੇ ਕੁਝ ਖਾਦਾਂ ਵੀ ਪਾਉਂਦੇ ਹੈਗੇ। ਇਸੇ ਤਰ੍ਹਾਂ ਇਸ ਜ਼ਮੀਨ ਦੇ ਵਿੱਚ ਵੀ ਕੋਈ ਐਸੇ ਨਮਕੀਆਤ ਅੱਲਾਹ ਤਾਲਾ ਨੇ ਕੁਦਰਤ ਨੇ ਰੱਖੇ ਹੋਏ ਆ ਜਿਹੜੇ ਮੱਛਲੀ ਵਾਸਤੇ ਵੀ ਜ਼ਰੂਰੀ ਹੈਗੇ। ਹੁਣ ਆ ਦੇਖੋ ਤੁਸੀਂ ਇਹਦੇ ਵਿੱਚ ਦੇਖੋਗੇ ਆਬੀ ਪੌਦੇ ਹੁੰਦੇ ਆ, ਹਾਂ ਠੀਕ ਹੈ, ਇਹ ਆਬੀ ਪੌਦੇ ਮੱਛਲੀ ਦੀ ਖੁਰਾਕ ਹੈਗੀ। ਠੀਕ ਹੈ ਇਹੀ ਆਬੀ ਪੌਦੇ ਮੱਛਲੀ ਖਾਂਦੀ ਹੈ, ਇਹਦੀ 70% ਖੁਰਾਕ ਜਿਹੜੀ ਆ ਉਹ ਪਾਣੀ ਦੇ ਵਿੱਚ ਹੀ ਹੁੰਦੀ ਹੈ। ਇਹਦੇ ਚ ਆਬੀ ਪੌਦਿਆਂ ਦੀ ਕਿਹੜੀ ਵੈਰਾਈਟੀਆਂ? ਇਹਦੇ ਵਿੱਚ ਆਬੀ ਪੌਦੇ ਮੁxtਲਿਫ ਕਿਸਮ ਦੇ ਘਾਹ ਹੈ ਜੀ ਜਿਨ੍ਹਾਂ ਵਿੱਚ ਨੜੂ ਵੀ ਹੈ, ਅੱਛਾ ਠੀਕ ਹੈ, ਹੋਰ ਛੋਟੇ ਆਬੀ ਮਾਈਕ੍ਰੋਸਕੋਪਿਕ ਜਿਹਨੂੰ ਕਹਿੰਦੇ ਆ, ਮਾਈਕ੍ਰੋਸਕੋਪ ਨਾਲ ਦੇਖ ਸਕਦੇ ਆ ਛੋਟੇ ਮਾਈਕ੍ਰੋ ਐਲਜੀ ਟਾਈਪ ਜਿਹੜੇ ਜੀ ਐਲਜੀ ਟਾਈਪ ਬਿਲਕੁਲ ਫੰਜਾਈ ਐਲਜੀ ਵਗੈਰਾ ਜਿਹੜਾ ਵਾ ਹਾਂ ਕਲੇਮੀ ਡੋਮਨ। ਫਿਰ ਰਾਣਾ ਸਾਹਿਬ ਦੇਖੋ ਵੀ ਇਹਨਾਂ ਨੇ ਤੋੜ ਤੱਕ ਟੂਵਲ ਸੋਲਰ ਤੇ ਹਾਂ ਉਹ ਚੱਲਦਾ ਦਿਖਾਓ ਜੀ, ਇਹ ਵੀ ਪੁੱਛੋ ਵੀ ਆਸੋ ਇਹ ਹਲੇ ਕਰਦੇ ਆਂਗੇ। ਤੇ ਅੱਛਾ ਇਹ ਦੱਸੋ ਕਿ ਜਿਹੜਾ 1 ਏਕੜ ਦੀ ਮਛਲੀ ਆ ਜੀ ਉਹ ਉਸ ਤੇ ਕਿੰਨਾ ਕਿ ਯਾਨੀ ਕਿ ਫੀਡ ਦੀ ਸ਼ਕਲ 'ਚ ਖਰਚਾ ਆਉਂਦਾ ਵਾ? 1 ਏਕੜ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਜੇ ਅਸੀਂ ਮਤਲਬ ਕਿ ਉਹਨੂੰ ਜ਼ਿਆਦਾ ਨਹੀਂ ਤੇ ਕਮ ਸੇ ਕਮ 1 ਲੱਖ ਤੱਕ ਖਰਚਾ ਆ ਜਾਂਦਾ। ਅੱਛਾ 1 ਲੱਖ। ਤੇ ਮਛਲੀ ਜਿਹੜੀ ਆ ਕਿਤਨੇ ਕੁ ਦੀ ਯਾਨੀ ਕਿ ਜਿਹੜਾ ਵਾ ਨਾ ਇੱਕ ਤਲਾਬ ਜਿਹੜਾ ਜੀ ਉਹ ਤਕਰੀਬਨ 4-4.5 ਲੱਖ ਰੁਪਏ ਤੱਕ ਨਿਕਲ ਆਉਂਦਾ ਅੱਜ ਕੱਲ ਦੇ ਹਾਲਾਤ। ਹਾਂ ਯਾਨੀ ਕਿ ਬਿਮਾਰੀ ਤੋਂ ਕੈਜੂਅਲਟੀ ਨਹੀਂ ਬਿਮਾਰੀ ਇਹਦੇ ਵਿੱਚ ਕੋਈ ਨਹੀਂ ਆਉਂਦੀ, ਇਹ ਗੱਲਾਂ ਹੀ ਆ ਜੀ, ਬਿਮਾਰੀ ਕੋਈ ਨਹੀਂ ਆਉਂਦੀ। ਅਗਰ ਕੰਮ ਫੀਡ ਦੀ ਕਮੀ ਹੁੰਦੀ ਆ, ਫੀਡ ਦੀ ਕਮੀ ਹੁੰਦੀ ਹੈ, ਕੁਝ ਆਪਣੀ ਲਾਪਰਵਾਹੀ ਹੁੰਦੀ ਹੈ, ਕੁਝ ਲੋਕ ਜਿਹੜੇ ਆ ਲਾਲਚ ਆ ਜਾਂਦੇ ਆ, ਜ਼ਿਆਦਾ ਮਛਲੀ ਪਾ ਦਿੰਦੇ ਆ, ਉਹਦੀ ਵਜ੍ਹਾ ਨਾਲ ਜ਼ਿਆਦਾ ਆਕਸੀਜਨ ਦੀ ਕਮੀ ਹੁੰਦੀ। ਮਛਲੀ ਨੂੰ ਜਿਹੜੀ ਬੇਸਿਕ ਜ਼ਰੂਰਤ ਹੈ ਉਹ ਆਕਸੀਜਨ ਹੈ। ਅੱਛਾ ਇੱਕ ਹੋਰ ਆ, ਮੈਂ ਇੱਥੇ ਦੇਖ ਰਿਹਾ ਨਾ ਇੱਥੇ ਜਿੰਨੇ ਵੀ ਤੁਹਾਡੇ ਤਲਾਬ ਆ ਉਹ ਵੈਸੇ ਖੁੱਲੇ ਆ, ਲੇਕਿਨ ਇਹਦੇ ਚ ਉਹ ਜਿਹੜਾ ਮਸਨੂਈ ਹੁੰਦਾ ਵਾ ਕਿ ਉਹ ਪੱਖੇ ਪੁੱਖੇ ਚਲਾਣੇ ਵਾਲਾ ਸਿਸਟਮ ਉਹ ਤੇ ਉਹਦੀ ਜ਼ਰੂਰਤ ਨਹੀਂ ਹੈ। ਸਾਨੂੰ ਕਦੀ ਜ਼ਰੂਰਤ ਨਹੀਂ ਪਈ। ਇਹ ਉਹਨਾਂ ਇਲਾਕਿਆਂ 'ਚ ਜ਼ਰੂਰਤ ਪੈਂਦੀ ਹੈ ਜਿਨ੍ਹਾਂ ਇਲਾਕਿਆਂ ਦੇ ਵਿੱਚ ਆਕਸੀਜਨ ਦੀ ਕਮੀ ਹੋਵੇ, ਸੂਰਜ ਦੀ ਮਤਲਬ ਇਹ ਸਾਡੇ ਇੱਥੇ ਕੋਈ। ਅੱਛਾ ਇੱਕ ਬੜਾ ਪਿਛਲੇ ਕੁਝ 10 ਸਾਲ ਪਹਿਲੇ ਨਾ ਬੜਾ ਰੌਲਾ ਸੀ, ਹੁਣ ਤਾਂ ਹੌਲੀ ਹੌਲੀ ਉਹ ਮੁੱਕ ਹੀ ਗਿਆ, ਬਾਇਓਫਲਾਕ ਦਾ। ਜੀ ਬਾਇਓਫਲਾਕ। ਹਾਂ ਉਸ ਦੇ ਕੀ ਹੈ ਸੀ ਨਤਾਇਜ ਤੇ ਉਹਦੇ ਤੁਹਾਡਾ ਕੀ? ਦੇਖੋ ਜੀ ਬਾਇਓਫਲਾਕ ਦੇ ਅਸੀਂ ਤੇ ਸ਼ੁਰੂ 'ਚ ਅਸੀਂ ਵੀ ਕਹਿੰਦੇ ਦੇਖਣਾ ਚਾਹੁੰਦੇ ਸੀ ਕਿ ਬਾਇਓਫਲਾਕ ਦੇ ਵਿੱਚੋਂ ਕਿਸ ਤਰ੍ਹਾਂ ਆਊਟਪੁੱਟ ਲਈ ਜਾ ਸਕਦੀ ਹੈ, ਲੇਕਿਨ ਉਹ ਸਾਡੀ ਸਮਝ 'ਚ ਨਹੀਂ ਆਇਆ। ਉਹ ਤਜਰਬਾ ਪਾਕਿਸਤਾਨ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ। ਉਹਦੀ ਵਜ੍ਹਾ ਹੈ ਕਿ ਜੀ ਪਾਕਿਸਤਾਨ ਦੇ ਵਿੱਚ ਜਿਹੜੀ ਮਾਰਕੀਟ ਹੈ ਨਾ ਜੀ ਉਹ ਲੋਕ ਖਾਂਦੇ ਰਹੂ। ਹਾਂ ਠੀਕ ਹੈ, ਮੇਰਾ ਖਿਆਲ ਹੈ ਕਿ ਸਾਨੂੰ ਨਹੀਂ ਅੱਜ ਤੱਕ ਪਤਾ 80% ਲੋਕ ਖਾਂਦੇ ਰਹੂ। ਹਾਂ ਬਿਲਕੁਲ ਠੀਕ ਹੈ। ਤੇ ਰਹੂ ਜਿਹੜਾ ਨਾ ਉਹ ਬਾਇਓਫਲਾਕ ਦੇ ਵਿੱਚ ਨਹੀਂ ਪਲ ਸਕਦਾ। ਅੱਛਾ ਰਹੂ ਜਿਹੜਾ ਵਾ ਕਿਤਨੇ ਕਰਸੇ ਦਾ ਜਦੋਂ ਹੋ ਜਾਂਦਾ ਤੇ ਵਿਕਣ ਲਈ ਤਿਆਰ ਹੋ ਜਾਂਦੀ ਹੈ? ਰਹੂ ਤਕਰੀਬਨ ਜੀ 9 ਮਹੀਨੇ ਦਾ ਹੁੰਦਾ ਤੇ ਉਸ ਟਾਈਮ ਵਿਕਣ ਵਾਸਤੇ ਉਦੋਂ ਉਹਦਾ ਕਿਤਨਾ ਕੁ weight ਹੁੰਦਾ ਵਾ? ਦੇਖੋ ਜੀ ਇਹ ਤੁਹਾਡੇ ਉੱਪਰ, ਅਗਰ ਖੁਰਾਕ ਤੇ ਹੀ ਹੈ ਜੀ, ਖੁਰਾਕ ਦੇ ਉੱਪਰ। ਅਗਰ ਤੁਸੀਂ 1.5 ਕਿਲੋ ਦਾ ਕਰਨਾ ਚਾਹੁੰਦੇ ਹੋ, 2.5 ਕਿਲੋ ਦਾ ਕਰਨਾ ਚਾਹੁੰਦੇ ਹੋ, ਤੁਹਾਡੇ ਉੱਪਰ ਹੈ, ਤੁਹਾਡੀ ਮੰਡੀ ਦੇ ਮੁਤਾਬਕ। ਅੱਛਾ ਜਿਹੜੀ ਤਲਾਪੀਆ ਵਾ ਇਹ ਕਿਤਨਾ ਕਰਸਾ ਜਿਹੜਾ ਵਾ ਨਾ ਤਿਆਰ ਹੁੰਦੇ ਲੈਂਦੀ ਹੈ?
ਤਲਾਪੀਆ ਜੀ, ਤਲਾਪੀਆ ਵੀ ਇੰਨਾ ਟਾਈਮ ਲੈਂਦੀ ਹੈ 9 ਮਹੀਨੇ ਤਕਰੀਬਨ ਤਲਾਪੀਆ ਵੀ ਲੈ ਲੈਂਦੀ ਤੇ ਹੈ। ਜਿਹੜੀ ਕੈਟਫਿਸ਼ ਆ ਕੈਟਫਿਸ਼ ਵੀ 9 ਮਹੀਨੇ ਲੈ ਅੱਛਾ 9 ਯਾਨੀ ਕਿ ਟਨਿਓਰ ਇਹਨਾਂ ਦਾ 9 ਟਨਿਓਰ ਇੰਨਾ ਹੀ ਆ। ਅੱਛਾ ਰੇਟ ਜਿਹੜਾ ਵਾ ਪਰ ਕੇਜੀ ਕਿਹੜੀ ਮੱਛਲੀ ਦਾ ਜ਼ਿਆਦਾ ਰੇਟ ਪਰ ਕੇਜੀ ਜੀ ਰਹੂ ਦਾ ਰਹੂ ਦਾ ਜ਼ਿਆਦਾ ਵਾ ਤੇ ਜਿਹੜੀ ਆ ਗਰਾਸ ਸਿਲਵਰ ਵਗੈਰਾ ਇਹ ਗਰਾਸ ਸਿਲਵਰ ਦਾ ਕੰਮ ਹੈਗਾ ਰੇਟ। ਅੱਛਾ ਅੱਛਾ ਤੇ ਇੱਥੇ ਤੁਸੀਂ ਆਪਣੇ ਫਾਰਮ ਤੇ ਕਿਤਨੀ ਕਿਸਮ ਦੀਆਂ ਯਾਨੀ ਕਿ ਜਿਹੜੀਆਂ ਵਾ ਅਸੀਂ 4 ਕਿਸਮ ਦੀਆਂ ਮੱਛਲੀਆਂ ਪਾਉਂਦੇ ਆ। ਕਿਹੜੀ ਰਹੂ, ਥੈਲਾ, ਮਰਾਖੀ ਤੇ ਸਿਲਵਰ ਤੇ ਗਰਾਸ ਥੋੜੀ ਬਹੁਤੀ ਜੀ। ਅਗਰ ਕਿਉਂਕਿ ਸਾਡੇ ਇੱਥੇ ਪੱਠਿਆਂ ਦਾ ਮਸਲਾ ਵਾ, ਅਗਰ ਕਿਉਂਕਿ ਉਹ ਮੱਛਲੀ ਖਾਂਦੀ ਪੱਠੇ ਗਰਾਸ ਜਿਹੜੀ ਹੈ ਜੀ ਗਰਾਸ, ਉਹਦਾ ਨਾਮ ਹੀ ਗਰਾਸ ਹੈ ਇਸ ਕਰਕੇ ਕਿ ਉਹ ਗਰਾਸ ਖਾਂਦੀ ਹੈ। ਉਹ ਫੀਡ ਨਹੀਂ ਖਾਂਦੀ, ਉਹ ਫੀਡ ਨਹੀਂ ਖਾਂਦੀ, ਉਹ ਪੱਠੇ। ਤੇ ਉਹ ਸਾਡੇ ਜਦੋਂ ਸ਼ਾਰਟੇਜ ਹੁੰਦੀ ਹੈ ਨਹੀਂ ਉਹ ਤਾਂ ਕਿਉਂਕਿ ਇੱਥੇ ਨਜ਼ਰ ਆ ਰਿਹਾ ਵਾ ਵੀ ਦੂਰ ਤੱਕ ਜਿਹੜਾ ਨਾ। ਅੱਛਾ ਫਿਰ ਇੱਕ ਮੈਂ ਦੇਖ ਰਿਹਾ ਕਿ ਇੱਥੇ ਨਾ ਟਿਊਬਲ ਬੜੇ ਲੱਗੇ ਹੋਏ ਆ ਤੁਹਾਡੇ ਜੀ। ਬਿਲਕੁਲ। ਤੇ ਇਹ ਟਿਊਬਲ ਕੀ ਸੋਲਰ ਤੇ ਲੱਗੇ ਹੋਏ ਆ ਜੀ? ਟਿਊਬਲ ਪਹਿਲੇ ਤੇ ਬਿਜਲੀ ਤੇ ਸੀ ਜੀ, ਫਿਰ ਬਿਜਲੀ ਦੇ ਰੇਟਾਂ ਦੀ ਵਜ੍ਹਾ ਤੋਂ ਅਸੀਂ ਇਹਨੂੰ ਸਾਰਾ ਸੋਲਰ ਤੇ ਕਨਵਰਟ ਕਰ ਲਿਆ। ਅੱਛਾ ਹੁਣ ਕਿੰਨੇ ਟਿਊਬਲ ਤੁਹਾਡੇ ਲੱਗੇ ਹੋਏ ਆ ਇਹਦੇ? ਸਾਡੇ ਕੋਲ ਇਸ ਟਾਈਮ 10 ਟਿਊਬਲ ਹੈਗੇ ਤਕਰੀਬਨ ਹਰ 4 ਬਲਕਿ ਤੁਹਾਡੇ ਕੋਲ 4 ਮਰਬੇ ਹੈ ਨਾ? ਜੀ 4 ਮਰਬੇ ਤੇ 100 ਏਕੜ ਤੇ 10 ਯਾਨੀ ਕਿ 10 ਏਕੜ ਦੇ ਇੱਕ ਟਿਊਬਲ। 10 ਏਕੜ ਦੇ ਇੱਕ ਟਿਊਬਲ। ਅੱਛਾ ਬਿਲਕੁਲ ਸਹੀ ਪਹੁੰਚੇ ਤੁਸੀਂ। ਤੇ ਅੱਛਾ ਪਿਛਲੇ ਸਾਲਾਂ 'ਚ ਕੋਈ ਸਾਲ ਐਸਾ ਹੋਵੇ ਜਦੋਂ ਕੋਈ ਕਿਸੇ ਖਸਾਰੇ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਹੋਵੇ? ਦੇਖੋ ਜੀ ਇਹ ਖਸਾਰਾ ਤੇ ਕੋਈ ਨਹੀਂ ਹੋਇਆ, ਅਲਹਮਦੁਲਿਲਾ, ਅੱਲਾਹ ਤਾਲਾ ਦੀ ਜ਼ਾਤ ਦਾ ਬੜਾ ਕਰਮ ਹੈ, ਬੜਾ ਸ਼ੁਕਰ ਹੈ। ਖਸਾਰਾ ਕੋਈ ਨਹੀਂ ਹੋਇਆ ਜੀ, ਲੇਕਿਨ ਮੁਨਾਫਾ ਘੱਟ ਵੱਧ ਹੁੰਦਾ ਰਹਿੰਦਾ ਖਸਾਰੇ ਵਾਲੀ। ਕਿਉਂਕਿ ਦੇਖੋ ਇਹ ਜ਼ਮੀਨ ਇਸ ਤਰ੍ਹਾਂ ਦੀ ਹੈ, ਇਹ ਆਬਾਦ ਹੋ ਹੀ ਨਹੀਂ ਸਕਦੀ। ਅੱਛਾ ਇੱਕ ਦੱਸੋ ਕਿ ਤੁਸੀਂ ਇਹ ਹੁਣ ਕਾਫੀ ਸਾਲਾਂ ਤੋਂ ਕਰ ਰਹੇ ਆ, ਅਗਰ ਪਿਛਲੇ 5 ਸਾਲਾਂ ਦਾ ਐਨਾਲਿਸਿਸ ਕਰੀਏ, ਤੁਹਾਡੇ ਖਿਆਲ 'ਚ ਮੱਛਲੀ ਦੀ ਜਿਹੜੀ ਕੀਮਤ ਆ ਜਾਂ ਡਿਮਾਂਡ ਆ ਉਹਦੇ 'ਚ ਕਿਆ ਵਾ, ਉੱਪਰ ਆ ਰਹੀ ਆ ਜਾਂ ਨੀਚੇ ਆ ਜਾਂ ਸਸਟੇਨ ਆ? ਨਹੀਂ ਜੀ, ਉਹ ਮੱਛਲੀ ਦੀ ਕੀਮਤ ਜਿਹੜੀ ਹੈ ਨਾ ਉਹ ਕਮ ਹੋ ਰਹੀ ਹੈ, ਡਿਮਾਂਡ ਉਹਦੀ ਘਟ ਰਹੀ ਹੈ। ਡਿਮਾਂਡ ਘਟ ਰਹੀ ਹੈ ਜੀ। ਉਹਦੀ ਰੀਜ਼ਨ ਹੈ ਕਿ ਸਾਡੇ ਲੋਕਾਂ ਦੇ ਵਿੱਚ ਇਹ ਚੀਜ਼ ਹੈਗੀ ਹੈ ਕਿ ਸਰਦੀ ਹੋਏਗੀ ਤੇ ਮੱਛਲੀ ਖਾਣੀ ਹੈ, ਗਰਮੀਆਂ 'ਚ ਮੱਛਲੀ ਨਹੀਂ ਖਾਂਦੇ। ਤੇ ਜਿਵੇਂ ਮੌਸਮੀ ਤਬਦੀਲੀਆਂ ਆ ਰਹੀਆਂ ਉਸ ਹਿਸਾਬ ਨਾਲ ਲੋਕ ਜਿਹੜੀ ਜਿਵੇਂ ਸਰਦੀ ਘਟਦੀ ਹੈ ਉਵੇਂ ਮੱਛਲੀ ਦੀ ਡਿਮਾਂਡ ਘਟਦੀ ਹੈ। ਯਾਨੀ ਕਿ ਜਿਹੜਾ ਕਿ ਸਰਦੀ ਦਾ ਮੌਸਮ ਸਾਡਾ 3-4 ਮਹੀਨੇ ਦਾ ਹੁੰਦਾ ਸੀ, ਉਹ ਸਰਦੀ ਦਾ ਮੌਸਮ ਜਿਹੜਾ ਵਾ ਨਾ ਉਹ ਆ ਗਿਆ ਮਹੀਨੇ ਦਿਨਾਂ ਤੇ ਆ ਗਿਆ ਜੀ। ਜੇ ਅਸਲ ਦੇਖਿਆ ਜਾਵੇ ਜਿਹੜਾ ਮੱਛਲੀ ਦੇ ਖਾਣ ਵਾਲਾ ਇਸ ਦਫਾ ਜਿਹੜਾ ਦਿਨ ਸੀ ਨਾ ਉਹ ਸਿਰਫ 4 ਦਿਨ ਲੱਗਿਆ। ਅੱਛਾ ਇੱਕ ਇਹ ਤਾਂ ਤੁਹਾਡਾ ਬਤੌਰ ਜ਼ਿਮੀਂਦਾਰ ਤਾਂ ਤੁਸੀਂ ਫਾਰਮਿੰਗ ਤੇ ਹੈ, ਤੁਸੀਂ ਕੋਈ ਸੋਸ਼ਲ ਮੀਡੀਆ ਤੇ ਇਹ ਵੀ ਕਰਦੇ ਆ ਕਿ ਲੋਕਾਂ ਨੂੰ ਕਿ ਵੀ ਮੱਛਲੀ ਖਾਣੇ ਵਾਲਾ ਜਿਹੜਾ ਵਾ ਰੱਗ ਕੀਤਾ ਜਾ ਸਕੇ? ਜੀ ਅਸੀਂ ਕੰਪੇਨ ਇਹਦੀ ਚਲਾਈ ਸੀ ਜੀ, ਲੋਕਾਂ ਨੂੰ ਅਸੀਂ ਅਵੇਅਰਨੈਸ ਦਿੱਤੀ ਸੀ ਕਿ ਮੱਛਲੀ ਖਾਣੀ ਚਾਹੀਦੀ ਹੈ, ਕਿਉਂਕਿ ਇਹ ਡਾਕਟਰ ਵੀ ਰეკਮੈਂਡ ਕਰਦੇ ਆ। ਮੱਛਲੀ ਇੱਕ ਮਤਲਬ ਗ਼ਜ਼ਾਈਅਤ ਨਾਲ ਭਰਪੂਰ ਇੱਕ ਗ਼ਜ਼ਾਈ ਅੱਛੀ ਮੀਟ ਹੈਗੀ ਹੈ, ਜਿਹੜੇ ਬਲੱਡ ਪ੍ਰੈਸ਼ਰ, ਸ਼ੂਗਰ, ਬਹੁਤ ਸਾਰੀ ਬਿਮਾਰੀਆਂ ਦਾ ਇਹਦੇ ਵਿੱਚ ਅੱਲਾਹ ਤਾਲਾ ਨੇ ਸ਼ਿਫਾ ਰੱਖੀ ਹੋਈ ਹੈ ਮੱਛਲੀ ਦੇ ਵਿੱਚ। ਤੇ ਇਹ ਅਸੀਂ ਤੇ ਰეკਮੈਂਡ ਕਰਨੇ ਆ ਕਿ ਜੀ ਮੱਛਲੀ ਖਾਣੀ ਚਾਹੀਦੀ ਹੈ। ਲੇਕਿਨ ਜੋ ਸਾਡੇ ਇੱਥੇ ਮੌਸਮਾਂ ਤਬਦੀਲੀਆਂ ਵਾ ਉਹਦੀ ਵਜ੍ਹਾ ਨਾਲ ਲੋਕਾਂ ਦੀ ਡਿਮਾਂਡ ਜਿਹੜੀ ਹੈ ਨਾ ਉਹ ਲੋਕਾਂ ਦੇ ਜ਼ਿਹਨ 'ਚ ਹੈਗਾ ਕਿ ਸਰਦੀ ਦੇ ਵਿੱਚ ਹੀ ਖਾਣੀ ਚਾਹੀਦੀ ਹੈ, ਅਸੀਂ ਗਰਮੀ ਦੇ ਵਿੱਚ ਵੀ ਮੱਛਲੀ ਖਾਂਦੇ ਹਾਂ। ਤੁਹਾਡੀ ਪਿਛਲੇ ਸਾਲ ਦੀ ਕਿੰਨੀ ਕੁ ਟੋਟਲ ਪੈਦਾਵਾਰ ਹੋਏਗੀ ਮੱਛਲੀ ਦੀ, ਕੋਈ ਹੈ ਅੰਦਾਜ਼ਾ? ਜੀ ਸਾਨੂੰ ਅਸੀਂ ਤੇ ਜੀ ਇਹਦਾ ਪੈਦਾਵਾਰ ਤੇ ਅਸੀਂ ਪੈਸਿਆਂ 'ਚ ਹੀ ਕਰਨੇ ਆ। ਅੱਛਾ ਰੈਵਨਿਊ ਜੀ ਰੈਵਨਿਊ ਤੇ ਕਰਨੇ ਹੈਗੇ ਆ। ਬਾਕੀ ਅਸੀਂ ਤੇ ਕੇਜੀ ਵਾਲਾ ਜਿਹੜਾ ਹਲੇ ਉਹ ਸਾਡਾ ਹਿਸਾਬ ਕਿਤਾਬ ਤੁਹਾਡਾ ਐਵਰੇਜ ਤਕਰੀਬਨ 3 ਲੱਖ ਪਰ ਏਕੜ ਹੈ ਆ? ਨਹੀਂ ਜੀ ਜ਼ਿਆਦਾ ਹਾਂ ਇਹ ਬੜਾ ਅੱਛਾ ਹੈ ਕਿ ਅੱਜ ਕੱਲ ਦੇ ਦੌਰ 'ਚ ਜਦੋਂ ਕਿ ਜ਼ਿਮੀਂਦਾਰ ਆ ਯਾਨੀ ਕਿ ਬਹੁਤ ਬੁਰੇ ਤਰੀਕੇ ਨਾਲ ਨਾ ਫੇਲ ਹੋ ਰਿਹਾ, ਬਹੁਤ ਅੱਛੀਆਂ ਜ਼ਮੀਨਾਂ ਵੀ ਜਿਹੜੀਆਂ ਵਾ ਨਾ ਉਹ ਪੈਸੇ ਨਹੀਂ ਦੇ ਰਹੀਆਂ, ਤੇ ਇੱਕ ਉਹ ਜ਼ਮੀਨਾਂ ਜਿੱਥੋਂ ਕੋਈ ਫਸਲ ਵੀ ਨਹੀਂ ਹਾਸਲ, ਉੱਥੋਂ 3 ਲੱਖ ਜਾਂ 3.5 ਲੱਖ ਏਕੜ ਦਾ ਕੱਢਣਾ ਇਹ ਬੜਾ ਕੰਮ ਆ। ਤੇ ਇਹ ਗੱਲ ਸਾਡੀ ਇਹਨਾਂ ਨਾਲ ਚੱਲ ਰਹੀ ਸੀ ਤੇ ਕਾਫੀ ਮਾਲੂਮਾਤ ਜਿਹੜੀਆਂ ਵਾ ਨਾ ਹਾਸਲ ਹੋਈਆਂ, ਤੇ ਇੱਥੇ ਅਸੀਂ ਆਪਣਾ ਵਲਾਗ ਜਿਹੜਾ ਨਾ ਸਮੇਟਦੇ ਹਾਂ ਤੇ ਅੰਜਮ ਨੂੰ ਕਹਿੰਦੇ ਹਾਂ ਕਿ ਇਹਦਾ ਨਾ ਜਿਹੜਾ ਕਲੋਜ਼ ਕਰੇ। ਆ ਜਾ ਨਹੀਂ ਮੁਕਾਇਆ ਨਹੀਂ, ਤੂੰ ਮੁਕਾ ਜਾ ਮੁੱਕਦਾ ਨਹੀਂ ਇਹਦੇ ਕੋਲੋਂ ਨਾ ਇਹਦੇ ਕੋਲ ਸ਼ੁਰੂ ਹੁੰਦਾ ਨਾ ਇਹਦੇ ਕੋਲ ਮੁੱਕਦਾ। ਜੀ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ, ਅਗਲੇ ਨੂੰ ਮੁਕਾ ਦਿੰਦਾ। ਹਾਂਜੀ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਜੀ ਵੀ ਸਾਨੂੰ ਬੜੇ ਇਹਨਾਂ ਨੇ ਇੱਜ਼ਤ ਦਈ ਤੇ ਨਾਲੇ ਫਰਾਇਆ ਤਰਾਇਆ, ਨਾਲੇ ਸਾਰੀ ਮਾਲੂਮਾਤ ਦਿੱਤੀਆਂ, ਤੇ ਰਾਣਾ ਸਾਹਿਬ ਨੇ ਫਿਰ ਜਿੱਦਾਂ ਸਵਾਲ ਜਵਾਬ ਕੀਤੇ ਬਰੀਕੀ ਦੇ ਵਿੱਚ, ਤੇ ਉਹ ਦੇਖਣ ਵਾਲਿਆਂ ਨੂੰ ਵੀ ਫਾਇਦਾ ਹੋ ਜਾਊਗਾ। ਤੇ ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ, ਦੁਆਵਾਂ 'ਚ ਯਾਦ ਰੱਖਿਓ। ਇਦਾਂ ਹੀ ਫਿਰ ਕਿਸੇ ਚੰਗੀ ਗੱਲ ਲੈ ਕੇ ਤੁਹਾਡੇ ਤੱਕ ਪਹੁੰਚਾਂਗੇ। ਬੜੀ ਮਿਹਰਬਾਨੀ।